ਲਓ ਜੀ ਸੇਮੀਆਂ ਪੈ ਰਹੀਆਂ ਜੀ। ਵਾਹ ਬਾਈ ਵਾਹ, ਪਾ ਦਿਓ ਜੀ, ਪਾ ਦਿਓ ਇਹ ਇਦਾਂ ਸਾਰਾ ਪਾ ਦਈਏ। ਹੋਰ ਸਾਰਾ ਕਿਤੇ ਬਹੁਤਾ ਹੈ, ਪਾ ਦਿਓ ਪਾ ਦਿਓ ਜੀ। ਇਹ ਕਿਹੜਾ ਬਹੁਤਾ ਹੈ, ਤਾਂ ਵਾਹ ਹੀ ਬਣ ਗਿਆ। ਚਲੋ ਜੀ, ਲਓ ਜੀ। ਆ ਤੁੱਕ ਮਲੰਗੇ ਦੀ ਮੌਜ ਆ ਜੀ, ਕੋਈ ਕੀੜੇ ਪਤੰਗੇ ਦਾ ਵੀ ਪਤਾ ਨਹੀਂ ਲੱਗਦਾ। अस्सलाम वालेकुम जी। ਸਿਆਣੇ ਕਹਿੰਦੇ ਵੀ ਬੁਢਾਪੇ 'ਚ ਸਵੇਰ ਨਹੀਂ ਹੁੰਦੀ, ਵੀ ਬੁੜਾ ਬੰਦਾ ਜਿੱਥੇ ਪਿਆ ਨਾ ਉਹਨੂੰ ਦਿਨ ਦਾ ਪਤਾ ਹੁੰਦਾ ਨਾ ਰਾਤ ਦਾ ਪਤਾ ਹੁੰਦਾ। ਜਿਹੜੇ ਗਰਮੀਆਂ ਦੇ ਦਿਨ ਆ ਨਾ ਜੀ, ਉਹਦੇ ਜਿਹੜਾ ਦੁਪਹਿਰਾ ਉਹ ਵੀ ਰਾਤ ਵਰਗਾ ਹੀ ਹੈ। ਵੀ ਤੜਕੇ ਕੰਮ ਕਰ ਲਿਆ, ਸ਼ਾਮਾਂ ਨੂੰ ਕਰ ਲਿਆ, ਤੇ ਦੁਪਹਿਰ ਨੂੰ ਬੰਦੇ ਓਲਾ ਲੱਭਦੇ ਆ ਵੀ ਬਸ ਓਲਾ ਲੱਭਿਆ ਤੇ ਟਿਕ ਗਏ। ਬਹੁਤੇ ਬੰਦੇ ਮੋਬਾਈਲ ਚਲਾਉਂਦੇ, ਅਸੀਂ ਕਿਹਾ ਵੀ ਚਲੋ ਦੁਪਹਿਰ ਨੂੰ ਮੋਬਾਈਲ ਚਲਾ ਕੇ ਆਪਣੀਆਂ ਅੱਖਾਂ ਜੋ ਖਰਾਬ ਕਰਨੀਆਂ, ਉਹਦੇ ਨਾਲੋਂ ਕੋਈ ਦਿਲ ਪਿਛੋਰੀ ਕਰ ਲਓ, ਕਿਸੇ ਦਾ ਦਿਲ ਰਾਜ਼ੀ ਕਰ ਲਓ। ਸਿਆਣੇ ਕਹਿੰਦੇ ਬੰਦੇ ਤੋਂ ਬੰਦਾ ਰਾਜ਼ੀ ਹੋ ਜੇ ਰੱਬ ਰਾਜ਼ੀ ਹੋ ਜਾਂਦਾ। ਸਾਨੂੰ ਬਾਬੇ ਸ਼ੌਂਕੀ ਨੇ ਕਿਹਾ ਵੀ ਅਖੇ ਰਬੜ ਵਾਲਾ ਦੁੱਧ ਪੀਣਾ, ਰਬੜੀ ਦੁੱਧ ਪੀਣਾ, ਉਹ ਅਖੇ ਸਾਨੂੰ ਬਣਾ ਕੇ ਪਿਆਓ। ਆ ਮੁੱਲ ਮਿਲਦਾ ਹੱਟੀਆਂ ਤੋਂ, ਗਲਾਸ ਦੇ ਵਿੱਚ ਪਾ ਕੇ ਦਿੰਦੇ। ਤੇ ਚਾਚੇ ਬੂਟੇ ਨੂੰ ਫਰਮਾਇਸ਼ ਕੀਤੀ ਵੀ ਚਾਚਾ ਇਹਦੀ ਚਾਚੇ ਸ਼ੌਂਕੀ ਦੀ ਫਰਮਾਇਸ਼ ਪੂਰੀ ਕਰਨੀ ਹੈ। ਤੇ ਚਾਚਾ ਬੂਟੇ ਨੇ ਕਿਹਾ ਰੌਲਾ ਹੀ ਕੋਈ। ਤੁਹਾਨੂੰ ਪਤਾ ਬੂਟਾ ਉਹ ਫੌਜੀ ਆ ਜਿਹੜਾ 24 ਘੰਟੇ ਬਾਰਡਰ ਦੇ ਉੱਤੇ ਆ, ਹਰ ਸ਼ਾ ਉਹਦੇ ਕੋਲ, ਅਸਲਾ ਕੋਲ ਆ, ਰੌਲਾ ਹੀ ਕੋਈ ਨਹੀਂ। ਬਸ ਜਦੋਂ ਉਹਨੂੰ ਇਸ਼ਾਰਾ ਕਰ ਦੇਣਾ ਤੇ ਉਹ ਆਪਣੀ ਬੰਦੂਕ ਚੱਕ ਕੇ ਖਲੋਤਾ। ਚਾਚਾ ਹਾਂਜੀ, ਇਹ ਸੋਰੇ ਦਾ ਪਤਾ ਹੈ ਸਾਰਾ ਵੀ ਇਹ ਕਿੱਦਾਂ ਕਿੱਦਾਂ ਬਣਨਾ ਜਾਂ ਕੀ ਗੱਲ? ਹਾਂ ਪਤਾ। ਅੱਛਾ, ਹਾਂ ਵੀ ਅੱਗੇ ਕਿਵੇਂ ਬਣਾਉਂਦੇ ਰਹੇ ਆ ਵੀ ਹੈ? ਇਹ ਘਰਾਂ 'ਚ ਐਡਾ ਬਣਦਾ ਕਦੀ ਦੇਖਿਆ ਤਾਂ ਹੈ ਨਹੀਂ। ਇਹ ਤਾਂ ਉਦੋਂ ਹੀ ਬਣਦਾ ਜਦੋਂ ਵਿਆਹ ਕੇ ਮੁੰਡਾ ਆਂਦਾ ਨਾ ਜੀ, ਤੇ ਉਹ ਕੁੜੀ ਵਾਲਿਆਂ ਦੇ ਘਰ ਵਿਆਹਣ ਆਂਦਾ। ਹਾਂਜੀ ਤੇ ਜਦੋਂ ਘਰੋਂ ਜਾਂਦੇ ਆ ਨਾ, ਦੁੱਧ ਪਿਆਈ ਕਹਿੰਦੇ ਉਹਨੂੰ, ਦੁੱਧ ਪੀਣ ਵਾਸਤੇ। ਤੇ ਉਹ ਦੁੱਧ ਉਹਨਾਂ ਨੇ ਬਣਾਇਆ ਹੁੰਦਾ ਰਬੜ ਵਰਗਾ। ਰਬੜੀ ਦੁੱਧ ਸਾਦੇ ਵੀ ਇਹਨੂੰ ਤਾਂ ਹੀ ਆ, ਰਬੜ ਵਰਗਾ ਹੁੰਦਾ। ਤੇ ਉਹਦੇ 'ਚ ਪਤਾ ਨਹੀਂ ਕੀ ਕੀ ਪਾਇਆ ਹੁੰਦਾ। ਉਹ ਫਿਰ ਕਈ ਉੱਥੇ ਤਮਾਸ਼ੇ ਵੀ ਹੁੰਦੇ ਆ, ਉਹ ਤੁਹਾਨੂੰ ਫਿਰ ਬਰੀਕੀ 'ਚ ਰਾਣਾ ਸਾਹਿਬ ਦੱਸਣਗੇ ਬਈ ਕੀ ਕੀ ਖੇਡਾਂ ਕਰਦੀਆਂ ਧੀਆਂ ਧਿਆਣੀਆਂ ਆਪਦੇ। ਜਿਹੜਾ ਹੁੰਦਾ ਦੁੱਧ ਪਿਆਈ ਰਸਮ ਹੁੰਦੀ ਆ ਇਹ। ਜੀਜਾ ਹੁੰਦਾ ਹੈ ਨਾ? ਹਾਂਜੀ। ਹਾਂ, ਜੀਜੇ ਨੂੰ। ਹਾਂਜੀ, ਦੱਸ ਦੇ ਕਿਸੇ ਕੋਈ ਦੇਖ ਕੇ ਬਣਾ ਲਓ ਵੀ ਕਿੱਦਾਂ ਕਿੱਦਾਂ ਚਾਲੂ ਕੀਤਾ, ਕੀ ਗੱਲ? ਚਾਲੂ ਤਾਂ ਇਹ ਕਰੀਦਾ ਜੀ। ਮੇਨ ਚੀਜ਼ ਹੈ ਜੀ, ਸਭ ਤੋਂ ਪਹਿਲੇ ਚਾਲੂ ਕਰਨ ਵਾਲੀ ਜਿਹੜੀ ਆ ਨਾ ਜੀ, ਤੁੱਕ ਮਲੰਗਾ। ਅੱਛਾ, ਉਹਨੂੰ 1 ਘੰਟਾ, 1.5 ਘੰਟਾ, 2 ਘੰਟੇ ਪਹਿਲੇ ਭੇਜ ਦਿਓ। ਤੁਸੀਂ 3 ਘੰਟੇ ਵੀ ਭੇਜ ਦਿਓਗੇ ਪਹਿਲੇ ਤੇ ਉਹਦਾ ਕੋਈ ਇਤਰਾਜ਼ ਨਹੀਂ ਹੈ। ਅੱਛਾ ਜੀ। ਉਹਨੂੰ ਪਹਿਲੇ ਭੇਜਣਾ ਚਾਹੀਦਾ ਵੀ ਉਹ ਪਾਣੀ 'ਚ ਪਈ ਫੁੱਲ ਜਾਵੇ ਜੀ। ਉਹ ਰੱਖ ਲੈਣੀ ਆ। ਫਿਰ ਦੁੱਧ ਨੂੰ ਸ਼ੁਰੂ ਕਰ ਲੈਣਾ ਜੀ। ਇਹਨੂੰ ਬਾਲ ਲੈਣਾ, ਅੱਗ ਦੇ ਉੱਤੇ ਰੱਖ ਕੇ ਥੋੜਾ ਜਿਹਾ ਇਹਨੂੰ ਨਾ ਸੰਘਣਾ ਕਰ ਲੈਣਾ। ਠੀਕ ਹੈ ਜੀ। ਦੁੱਧ ਨੂੰ ਦੁੱਧ ਜਦੋਂ ਦੇਖਿਆ ਨਾ ਵੀ ਹੁਣ ਇਹ ਉਬਲ ਗਿਆ, ਪੱਕ ਗਿਆ, ਥੋੜਾ ਜਿਹਾ ਸੰਘਣਾ ਹੋ ਗਿਆ, ਤੇ ਫਿਰ ਇਹਨੂੰ ਲਾ ਲੈਣਾ ਥੱਲੇ। ਹਾਂ। ਫਿਰ ਦੁੱਧ ਦੇ ਹਿਸਾਬ ਨਾਲ ਜਿੰਨਾ ਤੁਸੀਂ ਦੁੱਧ ਪਾਣਾ, ਉਹਦੇ ਹਿਸਾਬ ਨਾਲ ਤੁਸੀਂ ਫਿਰ ਚੀਨੀ ਪਾ ਲੈਣੀ ਹੈ ਜੀ। ਅਲੱਗਾ ਬਰਤਨ ਤੇ ਅੱਗ ਤੇ ਰੱਖ ਲੈਣੀ ਹੈ। ਠੀਕ ਹੈ ਜੀ। ਫਿਰ ਉਹ ਚੀਨੀ ਨੂੰ ਤੁਸੀਂ ਪਾਣੀ ਨਹੀਂ ਪਾਣਾ। ਅੱਛਾ ਜੀ। ਪਾਣੀ ਪਾਇਆ ਸ਼ਰਬਤ ਬਣ ਜਾਏਗਾ, ਲੇਕਿਨ ਉਹ 'ਚ ਪਾਣੀ ਨਹੀਂ ਪਾਣਾ। ਉਹਨੂੰ ਵੈਸੇ ਕੱਲੀ ਚੀਨੀ ਨੂੰ ਉਹਨੂੰ ਤੁਸੀਂ ਉੱਤੇ ਹਿਲਾਈ ਰਹਿਣਾ, ਮੱਠੀ ਅੱਗ ਤੇ। ਠੀਕ ਹੈ ਜੀ। ਉਹ ਐਨ ਸੀਰਾ ਜਿਹਾ ਬਣ ਜਾਏਗਾ। ਅੱਛਾ। ਜਦੋਂ ਸੀਰਾ ਜਿਹਾ ਬਣ ਜਾਏਗਾ ਤੇ ਫਿਰ ਉਹਦੇ ਵਿੱਚ ਤੁਸੀਂ ਦੁੱਧ ਪਾ ਦੇਣਾ ਜੀ, ਜਿਹੜਾ ਤੁਸੀਂ ਲਾ ਕੇ ਰੱਖਿਆ ਨਾ ਗਰਮ ਕਰਕੇ। ਫਿਰ ਉਹ ਦੁੱਧ ਉਹਦੇ ਵਿੱਚ ਪਾ ਦੇਣਾ ਤੇ ਉਹਨੂੰ ਹਿਲਾਈ ਜਾਣਾ। ਜਿਹੜਾ ਕਲਰ ਉਸ ਚੀਨੀ ਨੇ ਬਣਾਇਆ ਹੋਣਾ ਨਾ ਜੀ, ਫਿਰ ਉਹ ਦੁੱਧ ਦਾ ਕਲਰ ਜਿਹੜਾ ਉਸੇ ਦਾ ਇੱਕੋ ਦਾ ਹੀ ਹੋ ਜਾਣਾ, ਚੀਨੀ ਤਰ੍ਹਾਂ ਦਾ ਹੀ। ਫਿਰ 2 ਚਮਚੀਆਂ ਉਹਦੇ ਵਿੱਚ ਤੁਸੀਂ 2.5 ਚਮਚੀਆਂ ਦੁੱਧ ਦੇ ਹਿਸਾਬ ਨਾਲ, ਜਿੰਨਾ ਦੁੱਧ ਆ ਉਹਨਾਂ ਦੇ ਵਿੱਚ ਤੁਸੀਂ ਇਹਦੇ ਕਸਟਰਡ ਪਾਊਡਰ ਪਾਉਣਾ ਜੀ। ਅੱਛਾ ਜੀ। ਹਾਂਜੀ, ਕਸਟਰਡ ਪਾਊਡਰ ਪਾ ਦੇਣਾ। ਇਹਦੇ 'ਚ 2-3 ਇਲਾਇਚੀਆਂ ਪਾ ਦੇਣੀਆਂ ਤੇ ਇਹਨੂੰ ਪਕਾਈ ਜਾਣਾ। ਜਦੋਂ ਦੇਖਿਆ ਨਾ ਵੀ ਐਨ ਥੋੜਾ ਜਿਹਾ ਸੰਘਣਾ ਹੋ ਗਿਆ, ਤੇ ਇਹਨੂੰ ਤੁਸੀਂ ਥੱਲੇ ਲਾ ਲੈਣਾ। ਥੱਲੇ ਲਾ ਕੇ ਦੂਏ ਬਰਤਨ 'ਚ ਪਾ ਦੇਣਾ। ਬਰਤਨ 'ਚ ਪਾ ਕੇ ਵਿੱਚ ਬਰਫ਼ ਪਾ ਦੇਣੀ ਆ ਖੁੱਲੀ ਇਹਦੇ ਜਰਾ, ਤੇ ਇਹਨੂੰ ਹਿਲਾ ਕੇ ਰਬੜੀ ਦੁੱਧ ਬਣ ਗਿਆ। ਜੇ ਤੁਹਾਡਾ ਦਿਲ ਆ ਉੱਤੋਂ ਤੁਸੀਂ ਬਦਾਮ, ਗਰੀ, ਇਦਾਂ ਦੀਆਂ ਚੀਜ਼ਾਂ ਲੈ ਕੇ ਬਰੀਕ ਕੱਟ ਕੇ, ਜਦੋਂ ਗਲਾਸ ਤੁਸੀਂ ਭਰਨਾ, ਗਲਾਸ ਦੇ ਉੱਤੇ ਮਾੜਾ ਮਾੜਾ ਪਾ ਦਿਓ ਤਾਂ ਵੀ ਠੀਕ ਆ। ਜੇ ਤੁਸੀਂ ਇਹਦੇ ਵਿੱਚ ਪਾ ਕੇ ਸਾਰੇ 'ਚ ਰਲਾ ਲੋਗੇ ਤਾਂ ਵੀ ਠੀਕ ਆ। ਨਹੀਂ, ਉਹ ਜਿਹੜਾ ਰੰਗ ਦੁੱਧ ਦਾ ਬਣਦਾ ਉਹ ਖੰਡ ਨੇ ਬਣਾਉਣਾ? ਉਹ ਖੰਡ ਨੇ ਬਣਾਉਣਾ ਜੀ। ਤੇ ਦੂਸਰਾ ਬਣਾ ਦੇਣਾ ਨਾਲ ਜਿਹੜਾ ਕਸਟਰਡ ਪਾਊਡਰ ਆ ਉਹਨੇ। ਅੱਛਾ, ਅੱਜ ਤਾਂ ਸੁਣਿਆ ਸੀ ਉਹ ਕੜ ਕੇ ਬਣਦਾ। ਨਹੀਂ, ਕੜੇ ਦੁੱਧ ਜਿੰਨਾ ਮਰਜ਼ੀ ਕਾੜੀ ਜੋ, ਇਦਾਂ ਇਹਦਾ ਇਹ ਰੰਗ ਨਹੀਂ ਇਸ ਤਰ੍ਹਾਂ ਬਣਦਾ ਹੁੰਦਾ। ਲਾਲ ਹੋ ਜਾਏਗਾ, ਮਾੜੀ ਲਾਲਗੀ ਹੋ ਜਾਏਗੀ ਦੁੱਧ ਕੱਢ ਕੇ। ਅੱਛਾ, ਠੀਕ। ਲੇਕਿਨ ਜਿਹੜਾ ਰੰਗ ਬਣਾਉਣਾ, ਫਿਰ ਰੰਗ ਉਸ ਚੀਨੀ ਨੇ ਬਦਲਣਾ ਇਹਦਾ। ਅੱਛਾ, ਚਲੋ ਠੀਕ ਹੈ। ਹਾਂਜੀ, ਤੁਸੀਂ ਪਕਾਓ ਜੀ।
ਉਹ ਮੈਂ ਨਾ ਇੱਕ ਗੱਲ ਕਰਨ ਲੱਗਿਆ ਸੀਗਾ ਹਾਂਜੀ ਵੀ ਅੱਜ ਕੱਲ ਵੀਡੀਓ ਜਦੋਂ ਸ਼ੁਰੂ ਹੁੰਦੀ ਹੈ ਨਾ, ਆਪਾਂ ਅੱਜ ਕੱਲ ਫਰਮਾਇਸ਼ਾਂ ਪੂਰੀਆਂ ਹੋ ਰਹੀਆਂ ਆ ਬਾਬੇ ਸ਼ੌਕੀ ਦੀ। ਜਿਹੜੀ ਵੀ ਗੱਲ ਹੁੰਦੀ ਆ ਆਪਾਂ ਕਹਿ ਦਿੰਦੇ ਆ ਵੀ ਇਹ ਬਾਬੇ ਸ਼ੌਕੀ ਨੇ ਫਰਮਾਇਸ਼ ਕੀਤੀ, ਵੀ ਹਰ ਫਰਮਾਇਸ਼ ਅੱਜ ਕੱਲ ਨਾ ਬਾਬੇ ਸ਼ੌਂਕੀ ਬਾਬੇ ਸ਼ੌਕੀ ਦੀ ਚੱਲਦੀ ਆ। ਉਹਦੇ ਤੋਂ ਮੈਨੂੰ ਇੱਕ ਕਿੱਸਾ ਜਿਹਾ ਛੋਟਾ ਜਿਹਾ ਯਾਦ ਆ ਗਿਆ ਸੀਗਾ। ਉਹ ਮੈਂ ਕਿਹਾ ਮੈਂ ਸੁਣਾ ਦੂੰਗਾ ਵੀ ਪੁਰਾਣੇ ਵੇਲੇ ਦੀ ਗੱਲ ਆ। ਵੀ ਜਦੋਂ ਸਵੇਰੇ ਸਵੇਰੇ ਤੜਕੇ ਲੋਕ ਉੱਠ ਕੇ ਬਾਹਰ ਜਾਂਦੇ ਹੁੰਦੇ ਸੀ ਆਪਣਾ ਕੰਮ ਕੁੰਮ ਨੂੰ। ਇਵੇਂ ਕੋਈ ਜ਼ਿਮੀਂਦਾਰ ਸੀ ਉੱਠ ਕੇ ਜਾ ਰਿਹਾ ਸੀ ਤੇ ਰਸਤੇ 'ਚ ਪਈ ਸੀਗੀ ਇੱਕ ਖੋਪੜੀ। ਉਹਦਾ ਉਹਨੂੰ ਲੱਗਿਆ ਨਾ ਪੈਰ ਠੁੱਡਾ, ਉਹ ਖੋਪੜੀ ਬੋਲੀ ਤੜਕੇ ਉਹ ਕਹਿੰਦੀ ਵੀ ਇਸ ਵਾਰੀ ਕਾਲ ਪੈ ਜਾਣਾ ਇਹਦਾ ਆਪਣਾ ਰਿਜ਼ਕ ਦਾ ਹੈ, ਵੀ ਇਹ ਹਰ ਸ਼ੈ ਤਬਾਹ ਹੋ ਜਾਣੀ ਆ। ਐਵੇਂ ਖਰਚਾ ਕਰੇਗਾ ਗੱਡੇਗਾ ਤੇ ਵਾਪਸ ਮੁੜ ਜਾ ਨਾ ਗੱਡ ਹੈ। ਉਹਨੇ ਕਿਹਾ ਪੱਕੀ ਗੱਲ, ਉਹਨੇ ਕਿਹਾ ਪੱਕੀ ਗੱਲ ਹੈ ਵੀ ਇਸ ਦਫਾ ਇੰਜ ਹੋ ਜਾਣਾ ਵੀ ਹਰ ਸ਼ੈ ਖੜੀ ਜਿਹੜੀ ਆ ਨਾ ਮਲੀਆ ਮੇਟ ਹੋ ਜਾਣੀ। ਉਹ ਭਾਈ ਜੀ ਵਾਪਸ ਮੁੜ ਗਿਆ ਰਾਣਾ ਸਾਹਿਬ। ਉਹਨੇ ਕਿਹਾ, ਉਹਨੇ ਖੋਪੜੀ ਦੀ ਗੱਲ ਮੰਨੀ ਤੇ ਵਾਪਸ ਚੱਲ ਗਿਆ। ਫਸਲ ਵਾਵਾ ਹਰੀਆਂ ਭਰੀਆਂ ਲੋਕਾਂ ਨੇ ਗੱਡ ਲੀਆਂ, ਫਸਲਾਂ ਵਾਵਾ ਹਰੀਆਂ ਭਰੀਆਂ ਜੀ ਹੋ ਗਈਆਂ। ਉਹ ਵੇਲਾ ਆਇਆ, ਉਹਨੇ ਦੇਖਿਆ ਵੀ ਕੋਈ ਸ਼ੈ ਵੀ ਨਹੀਂ, ਵੀ ਮੈਂ ਤਾਂ ਕੁਝ ਨਹੀਂ ਕੱਢਿਆ। ਤੇ ਉਹ ਫੇਰ ਆਇਆ ਖੋਪੜੀ ਕੋਲ, ਉਹਨੇ ਪੁੱਛਿਆ ਵੀ ਤੂੰ ਕਹਿੰਦੀ ਸੀ ਵੀ, ਉਹਨੇ ਕਿਹਾ ਪੱਕਣ ਤਾਂ ਦੇ, ਤਿਆਰ ਤਾਂ ਹੋਣ ਦੇ, ਉਦੋਂ ਕੰਮ ਹੋਣਾ ਮਲੀਆ ਮੇਟ ਸਾਰਾ, ਹਲੇ ਤਾਂ ਸਾਰੀਆਂ ਰੰਗੀਨੀਆਂ। ਉਹਨੇ ਕਿਹਾ ਮੁੜ ਗਿਆ, ਫੇਰ ਚੱਲ ਗਿਆ ਭਾਈ ਜੀ। ਹਾਲਾਂਕਿ ਉਹ ਬੰਦਿਆਂ ਨੇ ਉਹਨੂੰ ਆ ਕੇ ਪੁੱਛਣਾ ਵੀ ਉਹ ਵਿਹਲੀ ਪਈ ਆ ਜ਼ਮੀਨ, ਤੂੰ ਕਿਉਂ ਨਹੀਂ ਕੱਢ ਰਿਹਾ ਹੈ, ਕੀ ਗੱਲ ਆ? ਉਹ ਕਹਿੰਦਾ ਹਰਸ਼ ਤਬਾਹ ਹੋ ਉਹਨੇ ਕਿਹਾ ਤੁਸੀਂ ਜਾਂਦੀ ਕਰੋ, ਹਰਸ਼ ਇਸ ਵਾਰੀ ਜਿਹੜੀ ਆ ਤਬਾਹ ਹੋ ਜਾਏ, ਤਬਾਹ ਹੋ ਜਾਣੀ ਆ। ਉਹਨੇ ਕਿਹਾ ਅੱਛਾ। ਕਣਕਾਂ ਵੇਲਾ ਆ ਗਿਆ, ਫਸਲਾਂ ਜਿਹੜੀਆਂ ਉਹ ਤਿਆਰੀ ਤੇ ਆ ਗਈਆਂ, ਲੋਕ ਆਪਣੇ ਆਪਣੇ ਹਿਸਾਬ ਕਿਤਾਬ ਵਿੱਚ ਗੱਲ ਚਲੀ ਗਈ। ਉਹਨੇ ਕਿਹਾ ਇਹ ਤਾਂ ਕੁਝ ਵੀ ਨਹੀਂ ਹੋਇਆ। ਉਹਨੇ ਕਿਹਾ ਵੀ ਖੋਪੜੀ ਹੈ ਵੀ ਇਹ ਤਾਂ ਕੁਝ ਵੀ ਨਹੀਂ ਹੋਇਆ। ਉਹਨੇ ਕਿਹਾ ਸਬਰ ਤਾਂ ਕਰ ਲਾ, ਇਹ ਜਦੋਂ ਇਹਨਾਂ ਨੇ ਕੁੰਜਦਿਆਂ ਹੋਣਾ ਨਾ, ਬਸ ਘਰ ਨਹੀਂ ਪਹੁੰਚਦੀ ਕਿਸੇ ਦੀ, ਜਦੋਂ ਗੱਡੇ ਭਰ ਕੇ ਜਾਣਗੇ ਜਦੋਂ ਦੱਸੀ। ਉਹਨੇ ਕਿਹਾ ਅੱਛਾ। ਉਹ ਫੇਰ ਚਲ ਗਿਆ। ਫੇਰ ਇਵੇਂ ਮਹਿਫਲ ਜਿਵੇਂ ਆਪਣੀ ਲੱਗੀ ਲੱਗਣੀ, ਬੰਦਿਆਂ ਨੇ ਕਹਿਣਾ ਵੀ ਆ ਰਹੀ ਆ ਫਸਲ ਘਰ। ਉਹਨੇ ਕਿਹਾ ਜਦੋਂ ਲਿਆਉਂਗੇ ਜਦੋਂ ਦੱਸਿਓ। ਜਦੋਂ ਘਰ ਗੱਡੇ ਆਣਗੇ। ਘਰ ਆ ਗਏ ਗੱਡੇ, ਖਾਣਾ ਪੀਣਾ ਸ਼ੁਰੂ ਹੋ ਗਿਆ, ਨਿਜ਼ਾਮ ਹੈ, ਕੁਝ ਵੀ ਨਾ ਹੋਇਆ। ਉਹ ਫੇਰ ਖੋਪੜੀ ਕੋਲ ਗਿਆ। ਉਹਨੇ ਕਿਹਾ ਗੱਲ ਇਹ ਆ ਵੀ ਹਰ ਸ਼ਾਇਦ ਤਾਂ ਘਰ ਰੱਪੜ ਗਈ ਤੇ ਇਹ ਤੇ ਉਹ। ਉਹਨੇ ਕਿਹਾ ਤੂੰ ਮੇਰੀ ਮੰਨੀ ਫਿਰ ਰਿਹਾ? ਉਹਨੇ ਕਿਹਾ ਹਾਂ। ਉਹਨੇ ਕਿਹਾ ਜੇ ਮੇਰੀ ਅੱਡੀ ਹੁੰਦੀ ਤੇ ਮੈਂ ਤੇਰੇ ਕੋਲ ਠੁੱਡੇ ਖਾਣੇ ਸੀਗੇ ਇੱਥੇ। ਵੀ ਮੈਨੂੰ ਰਾਹ ਤੇ ਹਰ ਬੰਦਾ ਠੁੱਡੇ ਮਾਰ ਕੇ ਜਾ ਰਿਹਾ, ਜੇ ਮੈਂ ਇੰਨੇ ਜੋਗੇ ਹੁੰਦੀ ਤੇ ਮੈਂ ਕਿਧਰੇ ਤੋਂ ਕਿਧਰੇ ਹੁੰਦੀ। ਗੱਲ ਇਹ ਆ ਇਹ ਹਰ ਰੋਜ਼ ਕਦੇ ਰਬੜੀ ਤੇ ਕਦੇ ਜਨਾਬ ਜੀ ਅੰਬ ਵਾਲਾ ਉਹ, ਤੇ ਕਦੇ ਉਹ ਪਰਸੋਂ ਕੀ ਬਣਿਆ ਸੀ ਬਾਬਾ ਜੋਕੀ, ਪੁਦੀਨੇ ਦਾ ਸ਼ਰਬਤ, ਜਿਹਦੇ ਵਿੱਚ ਹਾਲਾਂਕਿ ਸੱਚਾ ਸੀਗਾ ਬਾਬਾ ਸ਼ੌਕੀ। ਤੇ ਤੁਸੀਂ ਜਨਾਬ ਜੀ ਬੜੀ ਤੁਹਾਡੀ ਤਾਰੀਫ ਹੋਈ ਜੀ। ਹਾਂਜੀ ਤੁਹਾਨੂੰ ਕੀ ਬਣਾਇਆ ਤੁਸੀਂ ਜੀ? ਬਾਬਾ ਅੱਜ ਕਿਵੇਂ ਤੇਰੇ ਦਿਲ 'ਚ ਆਈ ਯਾਰ ਰਬੜ ਦੇ ਦੁੱਧ ਦੀ? ਉਹ ਜੀ ਮੇਰੇ ਦਿਲ 'ਚ ਇਦਾਂ ਇਹ ਵੀ ਐਵੇਂ ਪੈ ਦੇ ਨਾ ਜੀ ਖਿਆਲ ਗੁਜ਼ਰੀ ਗਿਆ ਮੈਂ ਫਲਾਣੀ ਗੱਲ ਇਦਾਂ ਫਲਾਣੀ ਗੱਲ ਇਦਾਂ, ਤੇ ਨਾ ਫਿਰ ਰੇਵੜੀ ਦੁੱਧ ਆ ਗਿਆ ਯਾਦ। ਮੈਂ ਕਿਹਾ ਵੀ ਚੱਲਨੇ ਆ ਫਿਰੋਜ਼ ਸਾਹਿਬ ਕੋਲ, ਉਹਨੂੰ ਕਹਿੰਦਾ ਵੀ ਯਾਰ ਸਾਨੂੰ ਉਹ ਰੇਵੜੀ ਦੁੱਧ ਤਾਂ ਦਿਖਾਓ ਲਿਆ ਕੇ ਕਿੱਥੋਂ ਮਿਲੂਗਾ ਉਹ। ਮੈਨੂੰ ਤਾਂ ਇਹ ਸੀ ਵੀ ਉਹ ਮਿਲੂਗਾ ਕਿਧਰੇ ਤੋਂ। ਅੱਛਾ ਅੱਛਾ। ਤੇ ਉਹ ਲੱਗੇ ਕਹਿਣ ਜੀ ਮਿਲੂਗਾ ਜੀ, ਫਿਰ ਤੈਨੂੰ ਬਣਾ ਕੇ ਪਿਆ ਦਿੰਦੇ ਆ। ਬੂਟਾ ਸਾਹਿਬ ਆ ਏਦਾਂ ਹੋਈ ਉਹ ਗੱਲ ਇੰਝ ਹੋਈ ਜੀ। ਬੂਟਾ ਸਾਹਿਬ ਆਏ ਜੀ, ਫੌਜੀ ਸਾਹਿਬ ਬੂਟੇ ਫਰੀ ਸਾਡੇ, ਉਹ ਫੌਰਨ ਬਾਰਡਰ ਤੇ ਆ ਗਿਆ। ਉਹ ਲੱਗੇ ਗਾਂਢੀ ਲਿਆਓ ਚੀਜ਼ਾਂ ਮੈਂ ਦਿੰਦਾ ਬਣਾ ਕੇ। ਇਸ ਵਕਤ ਬੂਟਾ ਸਾਹਿਬ ਬੈਠਾ ਬਣਾ ਰਿਹਾ ਜੀ, ਮੈਂ ਮੰਜੇ ਤੇ ਬੈਠਾ ਆਰਾਮ ਨਾਲ, ਤੇ ਖਾਲਦ ਸਾਹਿਬ ਮੇਰੇ ਕੋਲ ਬੈਠਾ। ਚਾਚੀ ਅੱਜ ਬੈਠੀ ਹੈ ਚੁੱਲ੍ਹੇ ਦੇ ਉੱਤੇ ਤੇ ਅੰਮਾ ਨਾਲ ਗੱਲ ਕਰਾਣੇ ਤੁਹਾਡੀ। ਹਾਂਜੀ ਅੰਮਾ ਜੀ। ਅੱਛਾ, ਹੁਣ ਰਬੜੀ ਦੁੱਧ ਤੇ ਗੱਲ ਕਰਨੀ ਆ ਕਿ ਉਹ ਜਿਹੜਾ ਦੁੱਧ ਪਿਲਾਉਂਦੇ ਸੀ ਉਹਦੇ ਤੇ ਗੱਲ ਕਰਨੀ? ਨਹੀਂ ਉਹ ਸਾਨੂੰ ਦੱਸੋ, ਵਿਆਹ ਦੇ ਉੱਤੇ ਜਿਹੜਾ ਦੁੱਧ ਪਿਆਉਂਦੇ ਸੀ। ਉਹ ਵਿਆਹ ਵਾਲਾ ਜਿਹੜਾ ਦੁੱਧ ਸੀ ਨਾ, ਹੁਣ ਤਾਂ ਹੌਲੀ ਹੌਲੀ ਕੰਮ ਨਾ ਵੱਧ ਗਿਆ, ਬਿਹਤਰ ਹੋ ਗਿਆ। ਪਹਿਲੇ ਬਹੁਤ ਖੌਫਨਾਕ ਕਿਸਮ ਦੇ ਮਜ਼ਾਕ ਹੁੰਦੇ ਸੀ। ਉਹ ਮੰਜੇ ਤੇ ਨਾ ਚਾਦਰ ਪਾ ਦਿੰਦੇ ਸੀ, ਚਲੋ ਚਾਦਰ ਦੀ ਤਾਂ ਖੈਰ ਆ, ਉਹ ਨੀਚੇ ਕਈ ਵਾਰੀ ਸੂਲਾਂ ਖਾਲਾਂ ਵੀ ਰੱਖ ਦਿੰਦੇ ਸੀ। ਅੱਛਾ ਹਾਂ ਮੰਜਾ ਵੇਲਾ ਵੀ ਛੱਡ, ਹਾਂ ਮੰਜਾ ਵਿਹਲਾ, ਯਾਨੀ ਕਿ ਚਾਦਰ ਉੱਪਰ ਵਿਛਾਤੀ। ਇਹ ਤਾਂ ਇੱਕ ਮਹੱਤਵ ਸੀ ਨਾ, ਸੌਖਾ ਹੱਥ। ਤੇ ਕਈ ਇਲਾਕਿਆਂ 'ਚ ਤਾਂ ਇਸ ਤਰ੍ਹਾਂ ਦੀ ਉਹ ਜਿੱਥੇ ਬਰਾਤਾਂ, ਯਾਰ ਪਹਿਲੇ ਤਾਂ ਬਰਾਤਾਂ ਕਦੀ ਜੰਗ ਵਾਲਾ ਹਿਸਾਬ ਹੁੰਦਾ ਸੀ। ਕਈ ਇਲਾਕਿਆਂ 'ਚ ਰਿਵਾਜ਼ ਸੀ ਜੋ ਰੰਗ ਚੋੜਾ ਤੇ ਗੋਬਰ ਮਾਰਾ ਮਾਰੀ, ਯਾਨੀ ਕਿ
ਔਰ ਯਾਨੀ ਕਿ ਲਹੂ ਲੁਹਾਨ ਕਰ ਦਿੰਦੇ ਸੀ ਬਰਾਤੀ ਇੰਜ ਜਾਂਦੇ ਜਿਸ ਤਰ੍ਹਾਂ ਮੈਦਾਨੇ ਜੰਗ ਤੋਂ ਆਏ ਆ ਹੈਂ। ਔਰ ਰੰਗ ਪਾਉਂਦੇ ਹੁੰਦੇ ਸੀਗੇ ਰੰਗ ਤੇ ਕਿਆ ਹੱਥ ਮਾਰਦੇ ਤਵੇ ਤੇ ਹੱਥ ਮਾਲ ਕੇ ਨਾ ਬੀਬੀਆਂ ਕਿਸੇ ਬਰਾਤੀਏ ਦੇ ਕਿਸੇ ਦੇ ਆਪਣਾ ਭਣੋਈਏ ਦੇ ਭਰਾ ਦੇ ਜਾਂ ਕਿਸੇ ਦੇ ਆ ਕੇ ਨਾ ਇਦਾਂ ਮੂੰਹ ਤੇ ਹੱਥ ਫੇਰ ਦੇਣਾ। ਅੱਛਾ ਫਿਰ ਚੂੜੀਆਂ ਵੜਦੀਆਂ ਸੀ ਜਦੋਂ ਬਹੂ ਜਾਂਦੀ ਸੀ ਨਾ ਡੋਲੀ ਵੱਲ ਨੂੰ, ਉਹ ਬਿਠਾਉਂਦੇ ਚੂੜੀਆਂ ਨਾ ਖਾ ਜਾਂਦੀਆਂ। ਸੂਈਆਂ ਦਾ ਬਹੁਤ ਸੂਈ ਮੈਂ ਲਹੂ ਲੁਹਾਨ ਕਰ ਦਿੰਦੇ ਸੀ ਬੰਦੇ ਯਾਨੀ ਕਿ ਸੂਏ ਬੋਰੀਆਂ ਸੀ ਪਾਤੀਆਂ ਬੜਾ ਤੇ ਉਹ ਇਸ ਤਰ੍ਹਾਂ ਦੇ ਹਿਸਾਬ ਕਿਤਾਬ ਨਾ ਯਾਨੀ ਕਿ ਕਈ ਵਾਰੀ ਤਾਂ ਬੰਦੇ ਯਾਨੀ ਕਿ ਬਾਅਦ ਚ ਪਤਾ ਲੱਗਾ ਕਿ ਮੇਖਾਂ ਯਾਨੀ ਕਿ ਜਿਹੜੀਆਂ ਨਾ ਰੱਖੀਆਂ ਹੋਈਆਂ ਤੇ ਉਹ ਬੰਦਾ ਡਿੱਗਿਆ ਤੇ ਚੰਗਾ ਭਲਾ ਬਾਅਦ ਚ ਲੜਾਈਆਂ ਪੜਾਈਆਂ ਵੀ ਜਿਹੜਾ ਵਾ ਨਾ ਚੱਲਦੇ ਰਹਿੰਦੇ ਸੀ। ਪਰ ਹੁਣ ਪਹਿਲੇ ਲੇਕਿਨ ਇਹ ਕੰਮ ਹੁੰਦਾ ਸੀ ਸਾਦਾ ਗਲਾਸ 'ਚ ਜਿਹੜਾ ਨਾ ਦੁੱਧ। ਹੁਣ ਭਾਈ ਨਾ ਦੁੱਧ ਤੇ ਘੱਟ ਜ਼ੋਰ ਆ, ਉਹ ਗਲਾਸ ਤੇ ਜ਼ਿਆਦਾ ਜ਼ੋਰ ਆ। ਦੁਕਾਨਾਂ ਵਾਲਿਆਂ ਦੀ ਵਾਵਾ ਚਾਹੁੰਦੀ ਆ, ਉਹ ਗਲਾਸ ਵਾਵਾ ਮਹਿੰਗੇ ਤੋਂ ਮਹਿੰਗੇ ਜਿਹੜੇ ਆ ਨਾ ਮੋਤੀ ਲੱਗੇ ਹੁੰਦੇ, ਮੋਤੀ ਲੱਗੇ ਤੇ ਉਰਾਂ ਤੇ ਪਰਾਂ ਜਿਹੜਾ ਵਾ ਨਾ ਉਹ ਇੱਕ ਸ਼ੁਗਲ ਮਿਲ ਹੈ। ਉੱਥੇ ਬੈਠੋ ਇਹ ਨਾਲੇ ਨਾ ਇਹ ਅਸਲ 'ਚ ਉਹ ਇੱਕ ਕਿਸਮ ਦਾ ਬਾਅਦ 'ਚ ਨਾ ਉਹ ਪਹਿਲਾ ਤੇ ਆਖਰੀ ਜਾਂ ਟਕਰਾਅ ਹੁੰਦਾ ਵਾ ਉਹ ਯਾਨੀ ਕਿ ਕੁੜੀਆਂ ਦੀ ਸਹੇਲੀਆਂ ਨਾਲ ਉਹ ਫਿਰ ਸਾਡੇ ਹੁਣ ਹੈਗਾ ਜਿਸ ਤਰ੍ਹਾਂ ਕਿ ਉਹ ਗਿਫਟ ਵੀ ਦੇਣੇ ਵਾਲਾ ਯਾਨੀ ਕਿ ਬਰਾਤ 'ਚ ਉਹ ਵੀ ਚੱਲਦਾ ਵਾ। ਤੇ ਪਹਿਲੋਂ ਤਾਂ ਇਹ ਹੁੰਦਾ ਸੀ ਸਮਾਨ ਵਾਲਾ, ਜਿਸ ਤਰ੍ਹਾਂ ਜਹੇਜ਼ ਵਾਲਾ ਹੁੰਦਾ ਸੀ ਵੀ ਬਰਾਤੀਏ ਸਾਰੇ ਸਮਾਨ ਲੱਦਦੇ ਸੀ। ਉਹ ਹੁਣ ਤਾਂ ਇਹ ਸਮਾਨ ਪਹਿਲੇ ਚਲਾ ਜਾਂਦਾ। ਹੁਣ ਤਾਂ ਜਦੋਂ ਖਾਣਾ ਖਤਮ ਹੁੰਦਾ ਲਾੜਾ ਤੇ ਲਾੜੇ ਦਾ ਪਿਓ ਰਹਿ ਜਾਂਦੇ ਆ, ਬਾਕੀ ਸਾਰੇ ਸਲਾਮ ਅਲੈਕਮ ਕਹਿ ਕੇ ਜਿਹੜਾ ਵਾ ਨਾ ਉਹ ਚਲੇ ਜਾਂਦੇ ਆ। ਤੇ ਇਹਦੇ ਚ ਹੁਣ ਤਾਂ ਭਾਈ ਉਹ ਬੜੇ ਰੈਸ਼ੀ ਪਾਈਪ ਲਾਇਆ ਹੁੰਦਾ ਵਾ, ਉਹ ਸਤਾਰੇ ਹਾਂ ਜ਼ਿਆਦਾਤਰ ਆਹੋ ਤੇ ਉਹ ਬੜਾ ਫਿਰ ਪੈਸੇ ਲਏ ਜਾਂਦੇ ਆ। ਉਹਦੇ ਤੇ ਵੀ ਬੜਾ ਰੌਲਾ ਪੈ ਜਾਂਦਾ। ਕਈ ਹੁਣ ਤਾਂ ਕਈ ਭਾਈ ਲੱਖਾਂ ਤੱਕ ਮੰਗ ਲੈਂਦੇ ਆ। ਇੱਕ ਜੁੱਤੀ ਲੁਕਾਉਣ ਵਾਲਾ ਤੇ ਇੱਕ ਜਿਹੜਾ ਨਾ ਇਹ ਦੁੱਧ ਪਲਾਈ ਵਾਲੀ, ਦੋ ਕੁ ਰਸਮਾਂ ਜਿਹੜੀਆਂ ਵਾ ਨਾ ਹਲੇ ਟੁਰੀਆਂ ਆ ਰਹੀਆਂ। ਆਹੋ ਪੈਪ ਨੂੰ ਗੰਢ ਮਾਰ ਦਿੰਦੇ ਸੀ ਚਾਚਾ, ਪੈਪ 'ਚ ਲੂਣ ਪਾ ਦਿੰਦੀਆਂ ਸੀ। ਹਾਂ ਹੁਣ ਹਾਸੇ ਮਖੌਲ ਘਟ ਗਏ ਬੰਦਿਆਂ ਦੇ ਵਿੱਚ ਨਾ, ਹਾਂ ਸਾਥ ਹੈ ਨਹੀਂ, ਬੰਦੇ ਲੜ ਪੈਂਦੇ ਆ ਅੱਗੋਂ, ਗੁਜ਼ਾਰਾ ਨਹੀਂ ਹੁੰਦਾ। ਫਿਰ ਉਹ ਕਹਿੰਦੇ ਆ ਵੀ ਕਿਵੇਂ ਖੇ ਖਰਾਬਾ ਨਾ ਕਰੋ, ਕੋਈ ਨਵਾਂ ਤੂਤ ਨਾ ਖੜਾ ਹੋ ਜੇ, ਵੀ ਦਫਾ ਕਰੋ, ਤੁਸੀਂ ਸਿੱਧਾ ਦੁੱਧ ਪਿਆ ਦਿਓ। ਹੁਣ ਉਹ ਮਖੌਲ ਘਟ ਗਏ ਨਾ, ਹੁਣ ਉਹ ਕਾਲਸ ਲਾਉਂਦੇ ਨਾ ਰੰਗ ਸਿੱਟਦੇ ਨਾ ਕੋਈ ਚੂੰਡੀ ਵੱਡੇ। ਸੂਈਆਂ ਵਾਲਾ ਤਾਂ ਖੈਰ ਜ਼ੁਲਮ ਹੀ ਸੀਗਾ। ਨਹੀਂ ਇਹ ਤਾਂ ਬੋਰੀਆਂ ਸੀਣ ਵਾਲੇ ਸੂਏ ਕਈਆਂ ਨੇ ਤੇ ਬੀਬੀਆਂ ਨੇ ਫੜੇ ਹੁੰਦੇ ਚੰਗਾ, ਯਾਨੀ ਕਿ ਬਾਅਦ ਚ ਪਤਾ ਲੱਗਦਾ ਨਹੀਂ ਉਹ ਮਾੜੀ ਗੱਲ, ਉਹ ਤਾਂ ਮਾੜੀ ਗੱਲ। ਅੱਗੇ ਤਿੰਨ ਦਿਨ ਰਹਿੰਦੇ ਹੁੰਦੇ ਸੀ, ਦੋ ਦਿਨ ਆਹੋ ਬਰਾਤਾਂ ਤਾਂ ਇਦਾਂ ਹੀ ਰਹਿੰਦੀਆਂ ਸੀ। ਹਾਂ ਜੀ ਸ਼ਾਮ ਜਦੇ ਅਗਲੇ ਕਹਿੰਦੇ ਜੀ ਹੱਥ ਲਾ ਕੇ ਨਹੀਂ ਨਾਲੇ ਜਿਹੜਾ ਪਹਿਲਾਂ ਬਰਾਤ ਦੀ ਰੋਟੀ ਹੁੰਦੀ ਸੀ ਆਹ ਤਾਂ ਨਹੀਂ ਨਾ ਹੁੰਦਾ ਸੀ ਵੀ ਬੱਕਰਾ ਵਾ ਤੇ ਬਿਰਿਆਨੀ ਆ ਤੇ ਟਿੱਕੇ ਆ ਤੇ ਰਸ਼ੀਅਨ ਸੈਲਡ ਆ। ਉਹ ਪਹਿਲਾਂ ਤਾਂ ਇਹ ਆ ਨਾ ਇੱਕ ਟਾਈਮ ਸੇਵੀਆਂ ਤੇ ਬੂਰਾ ਵਾ, ਦੂਸਰੇ ਟਾਈਮ ਛੋਰਾ ਤੇ ਜਿਹੜਾ ਵਾ ਨਾ ਰੋਟੀ ਆ, ਕਿਸੇ ਟਾਈਮ ਹਲਵਾ ਹੋ ਗਿਆ। ਇਸ ਤਰ੍ਹਾਂ ਦੇ ਸਾਦਾ ਜੀ ਉਹ 8-9 ਟਾਈਮ ਰਲਾ ਕੇ ਵੀ ਇੰਨੇ ਖਾਣੇ ਬਣਦੇ ਸੀ ਜਿੰਨੇ ਕੋਣ ਇੱਕ ਟਾਈਮ 'ਚ ਹੀ ਲੱਗੇ ਹੁੰਦੇ ਆ। ਹਾਂਜੀ ਮੇਰੇ ਅੱਬੇ ਦੀ 3 ਦਿਨ ਰਹੀ ਸੀ ਬਰਾਤ ਜੀ, ਚੌਥੇ ਦਿਨ ਮੁੜੀ ਸੀ। ਅੱਛਾ ਬਰਾਤਾਂ ਦੇ ਬੜੇ ਦਿਲਚਸਪ ਕਿੱਸੇ ਆ। ਹਾਂਜੀ ਅਸੀਂ ਗਏ ਜੀ ਗੁਜਰਾਂ ਬੁੱਟਰਾਂ ਵਾਲਾ ਪਿੰਡ ਆ, ਬੁੱਟਰਾਂ ਵਾਲਾ ਹਾਂ ਪਿੰਡ 'ਚ ਗਏ ਜੀ, ਬਰਾਤ ਗਈ ਸਾਡੀ ਤੇ ਉੱਥੇ ਉਹਨਾਂ ਨੇ ਜਾਂਦੇ ਸਾਨੂੰ ਜੀ ਦੁੱਧ ਪਿਆਇਆ। ਹਾਂ ਜਦੋਂ ਸ਼ਾਮ ਹੋਈ, ਸ਼ਾਮ ਨੂੰ ਉਹਨਾਂ ਨੇ ਸਾਨੂੰ ਜਨਾਬ ਰੋਟੀ ਤੇ ਬੁਲਾਇਆ। ਮੂੰਹ ਛੂਟਣਾ ਨੇ ਸਾਨੂੰ ਜੋ ਪ੍ਰਾਂਤਾ ਭਰ ਕੇ ਰੱਖਤੀ, ਜਿਵੇਂ ਤੂੜੀ ਦੇ ਟੋਕਰੇ ਭਰ ਕੇ ਡੰਗਰਾਂ ਨੂੰ ਪਾਈ ਦੇ ਜਲੇਬੀਆਂ ਦੇ ਤੇ ਲੱਡੂ। ਮੂੰਹ ਛੂਟ ਹਾਂ ਸਾਤੋਂ ਨਹੀਂ ਉਹ ਖਾ ਹੋਈ। ਅਸੀਂ ਫਿਰ ਇਹ ਗੱਲ ਕਰੀਏ ਵੀ ਯਾਰ ਇੱਕ ਦੂਜੇ ਨੂੰ ਮਾਰੀਏ ਕੂਣੀਆਂ ਵੀ ਕੋਈ ਦੁਕਾਨ ਲੱਭੀਏ, ਕੋਈ ਪਕੌੜੀਆਂ ਸ਼ਕੌੜੀਆਂ ਕੋਈ ਨੂਨ ਆਈ ਸ਼ਾਇਦ। ਅੱਛਾ ਅਸੀਂ ਉੱਧਰ ਤੋਂ ਲੱਗੇ ਨਾ ਜੀ ਉੱਠਣੀ ਕਿ ਚੰਗਾ ਜੜਾ ਜਵਾਨ ਪੱਗ ਬੰਨੀ ਹੋਈ ਉਹਨੇ, ਜਿਵੇਂ ਹੁਣ ਮੈਂ ਬੰਨੀ ਹੋਈ, ਪਰ ਉਹਨੇ ਤੁਰਲਾ ਛੱਡਿਆ ਮੇਰੀ ਨੂੰ ਤਾਂ ਮਾਵਾ ਹੈ ਤੇ ਇੱਥੇ ਤੱਕ ਜਨਾਬ ਉਹਨੇ ਜੁੱਤੀ ਨੋਕਾਂ ਵਾਲੀ ਪਾਈ ਹੋਈ ਤੇ ਇੱਥੇ ਤੱਕ ਉਹਦੇ ਡੱਬਾ ਵੀ ਲਟਕਾ। ਉਹ ਜਗ੍ਹਾ ਪ੍ਰਾਹੁਣੇ ਹਿੱਲਣਾ ਨਹੀਂ ਹੈਗਾ, ਬੈਠੇ ਰਹੋ। ਅੱਛਾ ਅਸੀਂ ਜੀ ਬੈਠੇ ਰਹੇ। ਉਹ ਜੀ ਸਾਨੂੰ ਫੋਕੇ ਚੌਲ ਇਹਨਾਂ ਨੇ ਲੰਮੇ ਆ ਗਏ। ਅਸੀਂ ਜਦੋਂ ਚੱਕੇ ਨਾ ਕਾਲ ਨਾਲ ਅਸੀਂ ਕਿਹਾ ਵੀ ਅਗਲੀ ਨਾਲੋਂ ਵੀ ਪਿਛਲੀ ਵੱਧ ਗਈ। ਹਾਂ ਵੇ ਤਾਂ ਫੋਕੇ ਚੌਲ ਆ ਗਏ, ਫੋਕੇ ਆ ਗਏ। ਉਹ ਥੋੜੀ ਹਲੇ ਇੱਕ ਦੋ ਨੂੰ ਫੇਰ ਅਰਕਾਂ ਲੱਗੇ ਮਾਰ, ਜਦ ਬਾਲਟੀ ਵਾਲਾ ਆ ਗਿਆ ਉਹਨੇ ਪਾਈ ਜੀ ਉੱਤੇ ਮਾਹਾਂ ਦੀ ਦਾਲ। ਆਏ ਹਾਏ ਕਿਆ ਹੀ ਬਾਤ ਹੈ, ਜੋ ਚਾਵਲ ਪਿੱਛੇ ਹਟਾਤੇ ਬੰਦਿਆਂ ਨੇ ਤੇ ਉਹ ਮਾਹਾਂ ਦੀ ਦਾਲ ਦੇਖ ਜੀ ਪੱਕੀ ਪਕਾਈ। ਤੁਹਾਨੂੰ ਮੈਂ ਤਾਰੀਫ ਕਰਾਂ ਜੀ ਉਸ ਵਕਤ ਦੀ, ਬੰਦਿਆਂ ਨੇ ਉਹ ਫਰਕਣੀ ਸ਼ੁਰੂ ਕਰਤੀ। ਨਹੀਂ ਉਬਲੇ ਚੌਲਾਂ ਨਾਲ ਤਾਂ ਮਸਰੀ ਦੀ ਤੇ ਮੂੰਗੀ ਦੀ ਪਤਲੀ ਜੀ ਦਾਲ ਹੁੰਦੀ। ਨਹੀਂ ਜੀ ਨਹੀਂ, ਉਹ ਮਾਹਾਂ ਦੀ ਕੱਲੀ ਮਾਹਾਂ ਦੀ ਪਤਲੀ ਨਾ, ਪੂਰੀ ਦਾਲ ਸੀ ਫਾਬ ਨਹੀਂ ਨਾ, ਪੱਕੀ ਸਖਤ ਅੱਛਾ ਨਾ, ਸਖਤ ਨਾ ਬਹੁਤੀ ਪਤਲੀ, ਯਾਨੀ ਉੱਪਰ ਪਾ ਕੇ ਖਾਣ ਵਾਸਤੇ ਸੀ। ਦੇਖ ਜੀ ਦੇ ਨਾਈ ਨੇ ਆਪਣੇ ਹਿਸਾਬ ਨਾਲ ਪਕਾਈ ਹੋਈ, ਬਹੁਤ ਬਿਹਤਰੀਨ ਦਾਲ। ਅੱਜ ਸਾਬਤ ਮਸਰ ਵੀ ਸੁਣੇ ਆ। ਅਸੀਂ ਸਾਬਤ ਮਸਰ ਤਾਂ ਠੀਕ ਆ, ਹਾਂ ਉਹ ਸਖਤ ਵੀ ਚੱਲਦੇ ਆ। ਉਹ ਮਾਹਾਂ ਦੀ ਦਾਲ ਪਿੱਠੀ ਹੋਈ ਸੀ ਨਾ, ਉਹ ਵੀ ਦਫਾੜਤੀ ਹੋਈ ਹੋਈ, ਅੱਛਾ 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 ਠੀਕ ਆ। ਬੂਟੇ ਨਹੀਂ ਸੀ, ਉਹ ਵੀ ਦਫਾੜ। ਹਾਂ ਉਹ ਤਾਂ ਹਲੀਮ ਬਣਿਆ ਪਿਆ ਸੀ। ਕੀ ਬਾਤ ਸੀ।
ਬਹੁਤ ਬਿਹਤਰੀਨ ਉੱਥੇ ਰੋਟੀ ਖਾਈ ਜੀ। ਰਾਤ ਰਹੇ ਜੀ ਅਸੀਂ ਉੱਥੇ, ਸੁਬਾਹ ਹੋਈ, ਸੁਬਾਹ ਉਹਨਾਂ ਨੇ ਸਾਨੂੰ ਮਠਿਆਈ ਦਾ ਨਾਸ਼ਤਾ ਕਰਾਇਆ। ਅਸੀਂ ਕਿਹਾ ਵੀ ਯਾਰੇ ਸਾਡੇ ਤੋਂ ਮਠਿਆਈ ਤੂੰ ਨਹੀਂ ਜਾਣੇ, ਗੋਸ਼ਤ ਮੋਸ਼ਤ ਕੋਈ ਨਹੀਂ ਹੈਗਾ। ਅੱਛਾ ਉਹਨਾਂ ਨੇ ਜੀ 12 ਵਜੇ ਸਾਨੂੰ ਫਿਰ ਗੋਸ਼ਤ ਨਾਲ ਰੋਟੀ ਦੇਈ। ਹਾਂ ਉੱਥੇ ਰਹੇ ਨਾ ਰਾਤ, 12 ਵਜੇ ਗੋਸ਼ਤ ਨਾਲ ਰੋਟੀ ਦੇਈ ਜੀ। ਵਾਹ, ਵਾਹ। ਫਿਰ ਰੁੱਠੇ ਵੀ ਨਹੀਂ ਗਏ ਫਿਰ। ਹਾਏ 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 ਕੀ ਬਾਤ। ਉਹ ਨਾਈ ਉਹ ਪਕਾਉਣ ਵਾਲੇ ਉਹ ਨਹੀਂ ਮੁੜ ਕੇ ਲੱਭਣੇ ਹੈਗੇ ਤੇ ਮੈਂ ਦੇਖਣਾ ਹੁਣ ਵਾਲੇ ਤਾਂ ਜੀ ਮਿੰਟਾਂ ਦਾ ਕੰਮ ਤੇ ਆ। ਗੋਸ਼ਤ ਵੀ ਮੂੰਹ ਛੂਟ ਸੀ। ਮੂੰਹ ਛੋੜ ਬੜਾ ਜਿੰਨਾ ਮਰਜ਼ੀ ਖਾਓ। ਬੜੀ ਗੱਲ ਆ, ਵੱਡਾ ਵਿਆਹ ਸੀਗਾ ਹਾਂਜੀ। ਉੱਥੇ ਜੀ ਐਲਾਨ ਹੁੰਦਾ ਸੀ ਵੱਡੇ ਵਿਆਹ 'ਚ ਵੀ ਫਲਾਣੀ ਸ਼ਾ ਜਿਹੜੀ ਅੱਗੇ ਰੱਖ ਕੇ ਫਿਰ ਐਲਾਨ ਪੁੱਛਦੇ ਸੀ ਵੀ ਮੂੰਹ ਛੂਟ ਆ ਕੋਦਾਂ। ਮੂੰਹ ਛੂਟ ਵੀ ਜਿੰਨੀ ਖਾ ਲਓ, ਮੁੜ ਮੁੜ ਕੇ ਲੈ ਲਓ। ਮੂੰਹ ਛੂਟ ਨਹੀਂ ਹੁੰਦੀ ਸੀ, ਜਿਹੜੀ ਆਈ ਆ ਫਿਰ ਉਹੀ ਆਣੀ। ਮੈਂ ਤਾਂ ਜਿਹੜੇ ਬਰਾਤਾਂ ਦੇ ਕਿੱਸੇ ਸੁਣੇ ਨਾ, ਦੋ ਕੁ ਬੜੇ ਮੈਨੂੰ ਤਾਂ ਮਜ਼ੇਦਾਰ ਮਹਿਸੂਸ ਹੋਏ। ਉਹ ਕਹਿੰਦੇ ਵੀ ਇੱਕ ਐਵੇਂ ਫਰਮਾਇਸ਼ ਕਰ ਦਿੰਦੇ ਸੀ ਨਾ, ਉਹਨਾਂ ਨੇ ਕਿਹਾ ਵੀ ਉਹ ਫਲਾਂ ਗਾਣੇ ਵਾਲੀ ਜਿਹੜੀ ਹੈ ਨਾ ਉਹ ਲੈ ਕੇ ਆਇਓ। ਹਾਂ ਆ ਗੜਬੀ ਵਾਲੀਆਂ ਗਾਣੀਆਂ। ਨਹੀਂ ਨਹੀਂ ਗੜਬੀ ਵਾਲੀ ਨਹੀਂ, ਜ਼ਰਾ ਨਾਚ ਗਾਣੇ ਵਾਲੀ ਸੀ। ਅੱਛਾ ਹੈਂ ਤਿੰਨੋਂ ਸਟਾਕੀਆਂ ਹੋਈਆਂ। ਹਾਂ। ਤੇ ਉਹ ਜਦੋਂ ਪਤਾ, ਉਹ ਮਸ਼ਹੂਰ ਸੀ 2-3 ਜ਼ਿਲ੍ਹਿਆਂ ਦੀ। ਹੈਂ ਬਾਈ ਉਹ ਜਿਹੜੇ ਜਿਹੜੇ ਪਿੰਡੋਂ ਗੁਜ਼ਰਦੀ ਸੀ ਉਹ 5-5 10-10 ਗਾਣਾ ਸੁਣਨ ਵਾਲੇ ਸ਼ੌਕੀਨ ਵੀ ਕਿੱਥੇ ਚੱਲੀ ਹੈ ਨਾਲ ਰਲਦੇ ਗਏ। ਜਦੋਂ ਬਰਾਤ ਉੱਤੇ ਪਹੁੰਚੀ ਨਾ 10 ਗੁਣਾ ਬਰਾਤ ਹੋ ਗਈ। ਕਿਆ ਉਹ ਜਿਹੜਾ ਦਿਨ ਦਿਨ ਵਾਲਾ ਹੁੰਦਾ ਸੀ ਨਾ, ਉਹ ਭਾਈ ਪਹਿਲੇ ਡੰਗ 'ਚ ਹੀ ਪੂਰਾ ਹੋ ਗਿਆ। ਫਿਰ ਅੱਛਾ ਖਾਣੇ ਦਾ ਤਾਂ ਐਡਾ ਇਸ਼ੂ ਨਹੀਂ ਹੁੰਦਾ ਸੀ ਕਿਉਂਕਿ ਗੱਡੇ ਹੁੰਦੇ ਸੀ ਤੇ ਘੋੜੀਆਂ ਹੁੰਦੀਆਂ ਸੀ ਉਹਨਾਂ ਦੇ ਡੰਗਰਾਂ ਦਾ। ਉਹ 3-4 ਪਿੰਡਾਂ ਨੇ ਕਹਿੰਦੇ ਰਲ ਕੇ ਪੱਠੇ ਜਿਹੜੇ ਆ ਨਾ ਬਰਾਤ ਨੂੰ ਦਿੱਤੇ ਤੇ ਤਾਂ 3 ਦਿਨ ਜਿਹੜੇ ਆ ਨਾ ਕੱਢੇ। ਇੱਕ ਤਾਂ ਇਹ ਬਰਾਤ ਦਾ ਯਾਨੀ ਕਿ ਮੈਨੂੰ ਦਿਲਚਸਪ ਕਿੱਸਾ ਲੱਗਿਆ। ਇੱਕ ਸਾਡੇ ਚਾਚੇ ਬੂਟੇ ਹੁਣੀ ਦੇ ਨੰਦ ਦੇ ਵੀ ਕਹਿੰਦੇ, ਉਹਨਾਂ ਨੇ ਕਿਹਾ ਵੀ ਬਰਾਤ ਘੋੜੀਆਂ ਤੇ ਆਵੇ ਤੇ ਬੰਦਿਆਂ ਨੇ ਸ਼ਲਵਾਰਾਂ ਪਾਈਆਂ ਹੋਣ। ਉਸ ਤੋਂ ਅਜੇ ਧੋਤੀਆਂ ਸ਼ਲਵਾਰ, ਕਹਿੰਦੇ ਘੋੜੀਆਂ ਤਾਂ ਆਸਾਨੀ ਨਾਲ ਹੋ ਗਈਆਂ ਪੂਰੀਆਂ, ਪਰ ਸ਼ਲਵਾਰਾਂ ਨਾ ਲੱਭ। ਫਿਰ ਸ਼ਲਵਾਰਾਂ ਲੱਭੀਆਂ ਬੰਨਣੀਆਂ ਨਹੀਂ ਆਉਂਦੀਆਂ ਸੀ। ਉਹ ਕਹਿੰਦੇ ਫਿਰ ਇੰਨੀ ਲੰਮੀ ਲਾਈਨ ਹੋ ਗਈ ਵੀ ਇੱਕ ਪਿੰਡ ਚੋਂ ਘੋੜੀ ਨਿਕਲ ਰਹੀ ਹੈ ਨਾ ਤੇ ਤੀਸਰੇ ਕੇ ਪਿੰਡ 'ਚ ਜਿਹੜਾ ਨਾ ਵੜ ਰਹੀਆਂ ਹੁੰਦੀਆਂ ਸੀ। ਤੇ ਉਹ ਮੈਨੂੰ ਤੇ ਇਹ 2 ਬਰਾਤਾਂ ਦਾ ਜਿਹੜਾ ਨਾ ਕਿੱਸਾ ਬਜ਼ੁਰਗਾਂ ਕੋਲੋਂ ਜਿਹੜਾ ਸੁਣਿਆ ਬੜਾ ਦਿਲਚਸਪ ਲੱਗਿਆ। ਚਾਚਾ ਵੀ ਆ ਰਹਦੇ ਰਬੜੀ ਦੁੱਧ ਰਹਿਣ ਦੇ, ਉਹ ਕਹਿੰਦੇ ਵੀ ਚੌਲ ਉਬਾਲ ਕੇ ਨਾ ਮਾਹਾਂ ਦੀ ਦਾਲ ਪਕਾ ਦੇ। ਹੁਣ ਇਹ ਰਹਿਣ ਦੀ ਹੈ। ਹਾਂ ਉਹ ਕਹਿੰਦੇ ਵੀ ਚੌਲ ਉਬਾਲ ਕੇ ਤੇ ਮਾਹਾਂ ਦੀ ਦਾਲ ਪਕਾ ਦੇ। ਬਾਬਾ ਸ਼ੌਂਕੀ ਕਹਿੰਦਾ ਉਹਦਾ ਯਾਦ ਆ ਗਿਆ, ਕੋਈ ਵਿਆਹ ਯਾਦ ਆ ਗਿਆ। ਨਾ ਹੁਣ ਮਾਹਾਂ ਦੀ ਦਾਲ ਯਾਦ ਆ ਗਈ। ਮਾਹਾਂ ਦੀ ਦਾਲ ਆਪਣੀ ਥਾਂ ਆਪਾਂ ਬਾਅਦ ਵਿੱਚ ਪਕਾਵਾਂਗੇ, ਪਹਿਲੇ ਰਬੜੀ ਦੁੱਧ ਹੋਵੇਗੀ। ਹਾਂ ਦੇਖ ਲਾ, ਮੈਂ ਤੇ ਬਈ ਇਹ ਬੰਦ ਕਰ ਲੈਨੇ ਆ। ਨਹੀਂ ਪਤਾ ਕੋ ਪਤਾ ਉਹ ਪੈਰ ਚੱਕੀਏ ਅੱਛਾ। ਚੱਕ ਹੋਵੇ ਕਿ ਨਾ ਚੱਕ ਹੋਵੇ, ਕੋਈ ਟਾਈਮ ਦਾ ਪਤਾ ਤਾਂ ਕਿ ਰੂਹ ਚ ਘਟਦਾ ਦਾ ਰਾਜ ਬੇ ਸਾਹਿਬ ਨੇ ਰਿਬੜੀ ਦੁੱਧ ਨਹੀਂ ਪਿਲਾਇਆ। ਹਾਂ ਰਿਬੜੀ ਦੁੱਧ ਨਹੀਂ ਪਿਲਾਇਆ। ਰਿਬੜੀ ਦੁੱਧ। ਹਾਂ ਰੀਬੜੀ ਬਾਈ ਹਸ਼ਰਤ ਨਾ ਰਾਜ ਠੀਕ। ਚਲੋ ਜੀ ਬਸ ਲੱਗਿਆ ਬਣ। ਅੱਛਾ ਲਓ ਜੀ ਲੱਗਿਆ ਜੀ ਬਣ ਜੀ। ਇਨਸ਼ਾਅੱਲਾ ਦੁੱਧ ਅਸੀਂ ਗਰਮ ਕਰ ਲਿਆ ਜੀ। ਆ ਉਰਾ ਆ ਕੇ ਦਿਖਾ ਦੇ। ਦੁੱਧ ਗਰਮ ਕਰਕੇ ਅਸੀਂ ਹੁਣ ਲਾ ਲਿਆ ਥੱਲੇ ਜੀ। ਇਹ ਦੇਖੋ ਜੀ ਹੁਣ ਅਸੀਂ ਬਹਿ ਜਾ ਹੁਣ ਅਸੀਂ ਨਾ ਜੀ ਆ ਕੜਾਈ ਦੇ ਵਿੱਚ ਜੀ ਪਾਵਾਂਗੇ ਚੀਨੀ ਜੀ। ਆ ਤਾਂ ਦੱਸ ਦੇ ਕੀ ਪਿਆ। ਇਹ ਦੱਸਦੇ ਜੀ, ਮੈਨੂੰ ਕਲਾ ਤਾਂ ਕਰ ਲੈਣ ਦਿਓ ਜੀ ਕੀ ਆ ਇਹ, ਫੇਰ ਹੀ ਦਿਖਾਵਾਂਗੇ। ਇਹ ਦੇਖੋ ਜੀ, ਇਹ ਹੈ ਜੀ ਕਸਟਰਡ ਪਾਊਡਰ। ਅੱਛਾ ਜੀ। ਇਹ ਹੈ ਜੀ ਸੇਵੀਆਂ। ਇਹ ਸੇਵੀਆਂ ਜਿਹੜੀਆਂ ਫਲੂਦੇ 'ਚ ਪਾਉਂਦੇ ਨੇ ਲੋਕ। ਹਾਂ ਮੈਦੇ ਦੀ। ਮੈਦੇ ਦੀਆਂ ਉਹ ਮੈਦਾ ਹੋਰ ਹੁੰਦਾ, ਇਹ ਮੈਦਾ ਹੋਰ ਆ ਫਲੂਦੇ ਵਾਲਾ ਜੀ। ਅੱਛਾ ਜੀ। ਹਾਂ ਇਹ ਸੇਵੀਆਂ ਬਣਦੀਆਂ ਫਲੂਦੇ 'ਚ ਬਣਦੀਆਂ ਜਿਹੜੀਆਂ ਭੇਕ ਰੱਖੀਆਂ। ਭੇਂ ਕੇ ਰੱਖੀਆਂ। ਇਹ ਰਹਿੰਦੀਆਂ ਪਾਣੀ 'ਚ, ਪਾਣੀ 'ਚੋਂ ਬਾਹਰ ਕੱਢੀਏ ਖਰਾਬ ਹੋ ਜਾਂਦੀਆਂ। ਅੱਛਾ ਹਾਂਜੀ ਇਹਨਾਂ ਨੇ ਪਾਣੀ 'ਚ ਹੀ ਰਹਿਣਾ, ਮੱਛਲੀ ਆ ਸਮਝ ਲਾ ਇਹ। ਅੱਛਾ। ਹਾਂਜੀ ਆਮ ਲੋਕ ਨਹੀਂ ਵੀ ਪਾਉਂਦੇ ਇਹ ਤੇ ਪਾ ਵੀ ਲੈਂਦੇ ਆ। ਹਾਂ ਨਹੀਂ ਇਹ ਸੋਹਣੀਆਂ ਲੱਗਣਗੀਆਂ। ਸੋਹਣੀਆਂ ਲੱਗਣਗੀਆਂ। ਇਹ ਵੀ ਅਸੀਂ ਪਾਣੀਆਂ ਜੀ ਤੇ ਇਹ ਧੁੱਕ ਮਲੰਗਾ ਜੀ ਅਸੀਂ ਭੇਂ ਕੇ ਰੱਖਿਆ। ਹੁਣ ਦੇਖੋ ਜੀ ਉਬਲ ਕੇ ਐਨ ਕਿੱਥੇ ਕਿੱਡਾ ਹੋ ਗਿਆ ਜੀ। ਫੁੱਲ ਗਿਆ ਜੀ। ਤੇ ਆ ਕੀ ਹੈ ਜੀ? ਤੇ ਇਹ ਹੈ ਜੀ ਇੱਥੇ ਬਰਫੀ ਜੀ। ਬਰਫੀ ਖੋਏ ਦੀ। ਵਾਹ ਬਈ। ਇਹ ਜੀ ਖੋਏ ਦੀ ਜਗ੍ਹਾ ਤੇ ਇਹ ਅਸੀਂ ਖੋਏ ਨਹੀਂ ਮਾਰਿਆ ਹੁਣ ਤੇ ਇਹ ਅਸੀਂ ਬਰਫੀ ਲੈਂਦੀ ਆ ਜੀ। ਵਾਹ ਇਹ ਹੁਣ ਅਸੀਂ ਬਰਫੀ ਵਿੱਚ ਪਾਵਾਂਗੇ। ਇੱਥੇ ਹੈ ਜੀ ਛੋਟੀ ਇਲਾਇਚੀ। ਵਾਹ ਬਈ ਵਾਹ। ਇਹ ਦੇਖੋ ਜਨਾਬ ਛੋਟੀ ਇਲਾਇਚੀ ਆ ਜੀ। ਚਾਚਾ ਦਾ ਪੂਰਾ ਫੱਬ ਕੇ ਬਣਾ ਰਿਹਾ ਬਈ। ਹਾਂ ਜੀ ਇਹ ਅਸੀਂ ਹੁਣ ਨਾ ਇਹ ਸੌਦਾ ਅਸੀਂ ਮੰਗਾਇਆ। ਹੁਣ ਅਸੀਂ ਚੀਨੀ ਲੱਗੇ ਆ ਜੀ ਉੱਤੇ ਰੱਖਣ। ਰੱਖੋ ਜੀ। 1 ਕਿਲੋ ਦੁੱਧ ਅਸੀਂ ਬਣਾਉਂਦੇ ਰਹੇ ਜੀ। ਆ ਥੋੜਾ ਜਿਹਾ ਚਸਕਾ ਮਸਕਾ ਉਹਦੇ 'ਚ ਅਸੀਂ ਪੌਣਾ ਕੱਪ ਪਾਉਂਦੇ ਸੀ ਜੀ ਚੀਨੀ ਦਾ। ਹੁਣ 3 ਕਿਲੋ ਆ ਜੀ। ਪੌਣਾ ਤੇ ਪੌਣਾ 1.5 ਹੋ ਗਿਆ ਜੀ। ਹਾਂ 2.5 ਹੁਣ ਕਿੰਨੇ ਪਾਈਏ? 2.5 1.5 1.5 1.5 ਤੇ ਪੌਣਾ 2.5 2.5 ਠੀਕ ਹੋ ਗਿਆ ਜੀ। ਹੁਣ ਅਸੀਂ ਪਾ ਲੈਂਦੇ ਜੀ 2.5 ਕੱਪ ਚੀਨੀ ਦੇ। ਇਹ ਲਓ ਜੀ ਇਹ ਹੁਣ ਨਾ ਜੀ
ਦੇਸ਼ ਕੀ ਅਸੀਂ ਰੱਖ ਲਈ ਜੀ ਅੱਗ ਤੇ ਚਾਚਾ ਇੱਥੇ- ਸਹੀ ਬਣਾ ਦੇ ਉਦੋਂ ਪੁਦੀਨੇ ਵਾਲੇ ਸ਼ਰਬਤ ਵਾਲੀ ਨਾ ਕਰੀ ਪੁਦੀਨੇ ਦੇ ਸਰਬਤ ਨੂੰ ਕੀ ਹੋਇਆ ਸੀ ਨਹੀਂ ਉਹ ਚੰਗਾ ਸੀ ਨਾ ਵੇਖ ਲਓ ਜੇ ਨਹੀਂ ਸੀ ਚੰਗਾ ਤੇ ਫਿਰ ਭਾਈ ਉੱਥੇ ਆ ਜਾਓ ਜਿਹੜਾ ਕਾਰੀਗਰ ਆ ਨਾ ਨਾ ਉਹ ਤਾਂ ਬਹੁਤ ਚੰਗਾ ਸੀ ਸ਼ਰਬਤ ਇਹਦਾ ਕੋ ਗੁਨਾਹ ਸਾਡਾ ਜੀ ਹਾਂਜੀ ਸ਼ੱਕਰ ਤੁਸੀਂ ਤੁਮੀਆਂ ਉਹਦਾ ਵੀ ਗੁਨਾਹ ਵਿਚਾਰੇ ਨਹੀਂ ਉਹ ਕਹਿੰਦੇ ਵਿੱਚੋਂ ਬੰਦੇ ਦੱਸਦੇ ਸੀ ਬਾਬਾ ਸ਼ੌਂਕੀ ਸਹੀ ਕਹਿ ਰਿਹਾ ਅੱਛਾ ਮੰਡੀ ਵੀ ਖਾਦੀ ਗਈ ਪਰ ਵਿੱਚੋਂ ਇਹ ਵੀ ਕਹਿੰਦੇ ਸੀ ਵੀ ਸਹੀ ਨਹੀਂ ਕਹਿ ਰਿਹਾ ਮਿੱਠਾ ਫਿਰ ਬਹੁਤਾ ਤੇਜ਼ ਵੀ ਨਹੀਂ ਠੀਕ ਮੈਂ ਨਾ 2 ਕੱਪ ਪਾ ਲੈਨੇ ਆ ਯਾਰ ਨਹੀਂ ਜਨਰਲ ਸਾਹਿਬ ਆਪਾਂ ਉਹ ਕਿੰਨੇ ਪਾਏ 2 2 ਪਊਏ ਹਾਂ। ਬਹੁਤ ਆ ਸਵਾ 2 ਰਣ ਸਾਹਿਬ ਕਹਿੰਦਾ ਬਣਦੇ ਆ 3 ਕਿਲੋ ਦੇ ਹਿਸਾਬ ਨਾਲ ਤੇ 2 ਪਾ ਲੈਨੇ ਠੀਕ ਚਲੋ ਹੈ ਅੱਛਾ ਚਲੋ ਪਾ ਲਓ ਜੀ ਫਿਰ ਇਹ 2.5 ਪਊਏ ਹੋ ਗਏ ਹੈ ਨਹੀਂ ਆ ਤਾਂ ਥੋੜੀ ਜੀ ਆ ਪਾਵਾ ਸਵਾ 2 ਹੋ ਗਏ ਅੱਛਾ ਹਾਂਜੀ ਬਸ ਠੀਕ ਹੋ ਗਿਆ ਜੀ ਲੋ ਜੀ ਹੁਣ ਅਸੀਂ ਨਾ ਜੀ ਦੁੱਧ ਕੱਢ ਗਿਆ ਦੁੱਧ ਕੱਢ ਗਿਆ ਜੀ ਅੱਛਾ ਹੁਣ ਖਾਣ ਚ ਪਾਣੀ ਪਾਣਾ ਨਹੀਂ ਪਾਣੀ ਨਹੀਂ ਪਾਣਾ ਜੀ ਹੂੰ ਇਹੋ ਹੀ ਤੇ ਇਹਦੀ ਗਾਰਾਗਰੀ ਆ ਹੂੰ। ਪਾਣੀ ਨਹੀਂ ਇਹ ਚ ਪਾਣਾ ਮੈਨੂੰ ਪਾਣੀ ਫੜਾ ਤਾਂ ਦਿਓ। ਆ ਲੈ ਡੱਬਾ ਫੜ ਲਾ ਫਿਰ ਬੈਠੋ ਤੁਸੀਂ ਬੈਠੋ ਤੇ ਉਥੋਂ ਮੈਨੂੰ ਫਿਰ ਸੌਦੇ ਫੜਾ ਆ ਚਮਚਾ ਮੈਨੂੰ ਦੇ ਦੇ ਦੂਆ ਜਿਹੜਾ ਮੇਰੇ ਕੋਲ ਆ ਗਿਆ ਇੱਧਰ ਨਿੱਕਾ? ਆ ਹੈਗਾ ਮੇਰੇ ਕੋਲ ਇਹ ਅੱਛਾ ਇਹ ਬਗੈਰ ਪਾਣੀ ਤੋਂ ਚਾਚਾ ਸੜ ਨਾ ਜਾਵੇ ਬਾ ਤੂੰ ਹੁਣ 2 ਮਿੰਟ ਨਾ ਜੀ ਦੇਖੀ ਜਾ ਇੱਥੇ ਅੱਛਾ ਹਾਂਜੀ ਬੋਲਣਾ ਨਹੀਂ ਬੋਲਣਾ ਨਹੀਂ ਹੁਣ ਫੇ ਉਹ ਨਾ ਹੋਵੇ ਫੇ ਅਗਲੀ ਗੱਲ ਤਰ੍ਹਾਂ ਉਹਨੇ ਨਾਈ ਨੇ ਕਿਹਾ ਸੀ ਵੀ ਜਿਹਦਾ ਪਟਾਕਾ ਕੋਈ ਨਾ ਛੱਡੇ ਹਾਂ ਵੀ ਉਹ ਗੱਲ ਨਾ ਹੋਵੇ ਤੁਸੀਂ ਹੁਣ ਪਟਾਕੇ ਨਹੀਂ ਛੱਡਣੇ ਤੇ ਹੁਣ ਦੇਖਣਾ 2 ਮਿੰਟ ਚਲੋ ਠੀਕ ਹੈ ਜੀ ਹਾਂ ਤੇ ਆ ਵੇਖੀ ਇਨਸ਼ਾਅੱਲਾ ਜੀ ਹੁਣੇ ਨਾ ਜੀ ਇਹਦਾ ਸੀਰਾ ਬਣ ਜਾਣਾ ਜੀ ਇਹ ਅੱਗ ਹੈ ਨਹੀਂ ਚੁੱਲ੍ਹੇ ਥੱਲੇ ਬਸ ਅੱਗ ਮੱਠੀ ਮੱਠੀ ਤੇ ਮਾੜਾ ਹੀ ਜੀ ਵੀ ਅੱਗ ਇਹਦੇ ਤੇ ਤੇਜ਼ ਹੋ ਗਈ ਨਾ ਹਾਂ ਤੇ ਇਹ ਫੇਰ ਸੜੂਗੀ ਸੜਨ ਨਹੀਂ ਦੇਣੀ ਜਿਵੇਂ ਮੱਠੇ ਮੱਠੇ ਸੇਕ ਆ ਵੱਢ ਰਹੀ ਆ ਜੀ ਇੰਨੀ ਬੜੀ ਇਹਦੇ ਲਈ ਹੂੰ ਹਾਂਜੀ ਇਹ ਹੁਣ ਬੂਟਾ ਤਾਂ ਹੈ ਨਾ ਪਕਾਣੇ ਵਾਲਾ ਹੈ ਇਹਨੂੰ ਇਹ ਸਭ ਤੋਂ ਜ਼ਿਆਦਾ ਮਸ਼ਵਰੇ ਕੌਣ ਦੇਗਾ ਅੰਜਮ ਹੈ ਇਹ ਜਿਸ ਬੰਦੇ ਨੇ ਕਦੇ ਕੰਮ ਨਾ ਕੀਤਾ ਹੋਵੇ ਜਿਹੜਾ ਕੰਸਰਨਡ ਉਹਦਾ ਮਸ਼ਵਰਾ ਜ਼ਿਆਦਾ ਜਿਸ ਬੰਦੇ ਨੇ ਵੈਗਨ ਨਾ ਚਲਾਈ ਮੋਟਰਸਾਈਕਲ ਨਹੀਂ ਜਦੋਂ ਕਿਤੇ ਭੀੜ 'ਚ ਵੈਗਨ ਫਸ ਜਾਏਗੀ ਪਿਛਲੀ ਸੀਟ ਤੋਂ ਕਹੇਗਾ ਉਸਤਾਦ ਜੀ ਸੱਜੇ ਮੋੜ ਲਓ ਉਸਤਾਦ ਜੀ ਖੱਬੇ ਮੋੜ ਲਓ ਹੈ ਉਸਤਾਦ ਜੀ ਮੈਂ ਨਾਲ ਕੰਮ ਕਰਾ ਰਿਹਾ ਅੱਗੇ ਜਿਹੜਾ ਨਾ ਰਾਣਾ ਸਾਹਿਬ ਰਿਵਾਜ ਹੁੰਦਾ ਸੀ ਆ ਜਿੰਦੇ ਚਿੱਟੀ ਚਾਦਰ ਬੰਨੀ ਹੋਣੀ ਨਾ ਵਿਆਹ ਵਾਲੇ ਘਰ 'ਚ ਆਹੋ। ਤੇ ਉਹ ਨਾਈ ਨੇ ਵੀ ਚੱਕ ਚੱਕ ਕੇ ਬੋਟੀਆਂ ਉਹਨੂੰ ਫੜਾਇਆ ਆ ਦੇਖੀ ਯਾਰ ਦੇਖੀ। ਉਹਨੇ ਭਾਵੇਂ ਘਰ ਦਾਲ ਵੀ ਨਾ ਕਦੀ ਖਾਧੀ ਹੋਵੇ ਆਹੋ ਤੇ ਉਹ ਹਿਸਾਬ ਇਹ ਕਰਦੇ ਆ ਫਿਰ ਯਾਰ ਮੈਂ ਕੰਮ ਨਾਲ ਕਰਾ ਰਿਹਾ ਮੈਂ ਨਾਲ। ਜਿਹੜਾ ਮੰਗਦਾ ਮੈਂ ਫੜਾਣਾ ਵੀ ਗੇਮ ਤਾਂ ਸਾਰੀ ਉਸ ਚੀਨੀ ਦੀ ਬਗੈਰ ਪਾਣੀ ਤੋਂ ਆ ਰੰਗ ਉਹ ਨਿਕਲਦਾ ਹੀ ਉਹ ਕੈਰਾਮਲ ਬਣਦੀ ਆ ਉਹਦੇ ਨਾਲ ਤੇ ਉਹਦੇ ਨਾਲ ਹੀ ਸਾਰਾ ਜਿਹੜਾ ਬਣਾ ਰੰਗ ਨਿਕਲਦਾ ਤੁਹਾਡਾ ਨੁਸਖਾ ਵੀ ਇਹੀ ਹੈ ਜਿਹੜਾ ਹੈ ਨਹੀਂ ਜੀ YouTube ਦਾ ਨੁਸਖਾ ਉਹੀ ਆ ਜਿਹੜਾ ਮੈਂ ਤੁਸੀਂ ਜਿਹੜੀ ਗੱਲ ਕਹਿਣਾ ਚਾਹੁੰਦੇ ਆ ਨਾ ਹਾਂ। ਮੈਂ ਤੁਸੀਂ ਘੁੰਮ ਫਿਰ ਕੇ ਨਾ ਆਓ ਅਖੀਰ ਸਿੱਧੇ ਗੱਲ ਆਓ। ਉੱਥੇ ਲਿਆਉਣੀ ਹਾਂ, ਇਹਨਾਂ ਨੇ ਸਿੱਧੇ ਆਓ। ਹਾਂ ਹਾਂ। ਹੂੰ। ਮੈਂ ਕਿਹਾ ਨਹੀਂ ਤੇ ਰਬੜੀ ਇੱਕ ਵਾਰੀ ਹੋਰ ਸਹੀ ਉਹ ਜਿਸ ਤਰ੍ਹਾਂ ਇੱਕ ਬੰਦਾ ਕਹਿੰਦਾ ਨਹੀਂ ਮੈਂ ਬੇਈਮਾਨਾਂ ਦੀ ਕਬਰਾਂ ਪਛਾਣਦਾ ਅਸੀਂ ਤੁਹਾਡੇ ਇਰਾਦੇ ਪਛਾਣਦੇ ਆ ਹਾਂਜੀ ਹੁਣ ਕੀ ਸ਼ੈ ਦੀ ਲੋੜ ਹੈ ਜੀ ਹਜੇ ਕੁਛ ਨਹੀਂ ਜੀ ਮੈਂ ਬਹਿ ਜਾ ਜੀ ਬਹਿ ਜਾ ਬਹਿ ਜਾਓ। ਬਹਿ ਜਾਓ ਬਹਿ ਜਾਓ ਹਾਂਜੀ ਬਸ ਅੱਲਾ ਕਰੇ ਆ ਦੇਖੋ ਜੀ ਕਲਰ ਬਦਲਣਾ ਸ਼ੁਰੂ ਹੋ ਗਿਆ ਤੇ ਅਸੀਂ ਇਹਨੂੰ ਹੁਣ ਮੱਠੀ 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 ਅੱਗ ਦੇ ਉੱਤੇ ਇਹਨੂੰ ਪਕਾਣਾ ਵੀ ਜਿਹੜਾ ਥੱਲੇ ਨਾ ਲੱਗੇ ਸੜੇ ਨਾ ਬਸ ਬੜੇ ਪ੍ਰੇਮ ਨਾਲ ਜਿਹੜਾ ਨਾ ਜੀ ਇਹਦਾ ਇਹ ਯਾਰ ਚੀਨੀ ਦਾ ਜਿਵੇਂ ਸੀਰਾ ਨਹੀਂ ਹੁੰਦਾ ਇੱਕ ਕਿਸਮ ਦਾ ਇੱਕ ਚੀਨੀ ਨੂੰ ਹਾਂ ਬਗੈਰ ਪਾਣੀ ਤੋਂ ਚੀਨੀ ਨੂੰ ਉਵੇਂ ਪਘਾਰ ਕੇ ਸੀਰਾ ਬਣਾਉਣਾ ਇਹਦਾ ਦੁਬਾਰਾ ਤੇ ਸੀਰੇ ਉੱਤੇ ਵਿੱਚ ਫੇਰ ਲਾ ਦੇ ਹੁਕਮ ਨਾਲ ਸੀ ਹਰ ਸ਼ੈ ਪਾਵਾਂਗੇ ਤੇ ਕੰਮ ਸਿੱਧਾ ਹੋ ਜਾਊਗਾ ਸਾਡਾ ਦੇਖੋ ਜੀ ਜਿੱਦਾਂ ਹੀ ਖੰਡ ਸੜੀ ਆ ਨਾ ਹਾਂਜੀ ਹਵਾ ਚੱਲ ਰਹੀ ਆ ਤੇ ਦੁਨੀਆ ਇਕੱਠੀ ਹੋ ਰਹੀ ਆ ਤੇਰੇ ਦੁਨੀਆ ਮਗਰਲੇ ਇਕੱਠੀ ਹੋ ਰਹੀ ਪਾਸੇ। ਉਵੇਂ ਉਵੇਂ ਪਰਵੇਜ਼ ਸਾਹਿਬ ਆ ਗਏ ਆ ਜੀ ਖੁਸ਼ਬੂ ਆ ਗਈ ਨਾ ਹਾਂ, ਹਾਂ ਤੇਰੇ ਡੇਰੇ ਤੇ ਪਹੁੰਚ ਗਈ ਨਾ ਹਾਂ, ਦੇਖੋ ਜੀ ਇਹ ਬੰਦੇ ਸਾਰੇ ਕੰਮਾਂ ਕਾਰਾਂ ਵਾਲੇ ਆ ਜਿਹੜੇ ਵੀ ਆਹ ਬੈਠੇ ਦੇਖੋ ਆ ਜੀ ਕਲਰ ਹੋ ਗਿਆ ਨਾ ਜੀ ਚੇਂਜ ਹਾਂਜੀ। ਅੱਛਾ ਰੰਗ ਬਦਲ ਗਿਆ ਹਾਂਜੀ ਰੰਗ ਬਦਲ ਗਿਆ ਜੀ ਚਲੋ ਤੇ ਆ ਹੁਣ ਸਾਰੇ ਬੰਦੇ ਆਹ ਨਾ ਜੀ- ਦੇਖੋ ਜੀ ਆਹ ਰੰਗ ਠੀਕ ਬਦਲ ਹੈ, ਗਿਆ ਠੀਕ ਹੈ ਜੀ ਚਲੋ ਬੰਦੇ ਸਾਰੇ ਕੰਮਾਂ ਕਾਰਾਂ ਵਾਲੇ ਆ ਜੀ ਤੁਹਾਨੂੰ ਜਿੱਦਾਂ ਅੱਗੇ ਮੈਂ ਦੱਸਿਆ ਸੀ ਵੀ ਦੁਪਹਿਰਾ ਰਾਤ ਵਰਗਾ ਹੁੰਦਾ ਚਾਚੇ ਬੂਟੇ ਨੇ ਤੜਕੇ ਆਪਣੇ ਡੰਗਰਾਂ ਦੀ ਕੀਤੀ ਆ ਪੇਜੇ ਨੇ ਕੀਤੀ ਸਾਰੇ ਬੰਦੇ ਆਪਣੇ ਆਪਣਾ ਕੰਮ ਕਰਕੇ ਨਾ ਤੇ ਦੁਪਹਿਰ ਨੂੰ ਇੱਥੇ ਚੱਲ ਝੱਟ ਬੈਠੇ ਆ ਨਾਲੇ ਆ ਦੁੱਧ ਪੀਵਾਂਗੇ ਗਾੜਾ ਤੇ ਨਾਲੇ ਕੋਈ ਗੱਲਾਂ ਬਾਤਾਂ ਹੋਣਗੀਆਂ ਜੇ ਹੁੰਦੇ ਆਪਣੇ ਆਪਣੇ ਘਰਾਂ ਦੇ ਵਿੱਚ ਫਿਰ ਮੋਬਾਈਲ ਚਲਾ ਕੇ ਤੇ ਆਪਣੀਆਂ ਹੀ ਅੱਖਾਂ ਖਰਾਬ ਕਰਨੀਆਂ ਕਿਸੇ ਦਾ ਕੀ ਜਾਣਾ ਕਿਉਂ ਜੀ ਤੁਸੀਂ ਨਾ ਜੀ ਆ ਜਿਹੜਾ ਅਸੀਂ ਇੱਥੇ ਇਕੱਠੇ ਹੁੰਨੇ ਆ ਕਿੱਦਾਂ ਦੇਖਦੇ ਆ ਵੀ ਇਹ ਤੁਹਾਨੂੰ ਕੰਮ ਠੀਕ ਲੱਗਦਾ
ਮੈਂ ਇਹਦੇ ਤੇ ਕੋਈ ਰਿਪੋਰਟ ਦਰਜ ਕਰਾਉਣਾ ਚਾਹੁੰਦਾ ਵਾ ਵੀ ਤੁਸੀਂ ਅੱਜ ਕੱਲ੍ਹ ਦੇ ਦੌਰ 'ਚ ਕਿਉਂ ਕੱਟੇ ਹੁੰਦੇ ਅਸੀਂ ਤੁਹਾਡੀ ਇਸ ਤਰ੍ਹਾਂ ਦੇ ਇਕਦਾਮ ਜਿਹੜੇ ਆ ਨਾ ਸਾਰੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਔਰ ਤੁਸੀਂ ਬਿਲਕੁਲ ਨਾਗਾ ਨਾ ਪਾਇਆ ਕਰੋ ਹੈਂ ਤੁਸੀਂ ਇਸ ਤਰ੍ਹਾਂ ਦੇ ਕੰਮ ਕਰਦੇ ਰਿਹਾ ਕਰੋ। ਖੁਸ਼ਬੂ ਆਈ ਹੈ ਨਾ ਉਧਰੋਂ ਹੁਣ ਤਾਂ ਬਿਆਨ ਬਦਲਿਆ ਰਾਣਾ ਸਾਹਿਬ ਨੇ। ਆ ਪੌਣਾ ਲੈ ਲਾ ਯਾਰ ਕਿਉਂ ਹੱਸ ਛੜਾਨਾ ਇਹ ਦੇਖੋ ਜੀ ਹੁਣ ਕਲਰ ਹੋਇਆ ਨਾ ਜੀ ਬਦਲ ਗਿਆ ਨਾ। ਚਾਚਾ ਇਹ ਕੌੜੀ ਤਾਂ ਨਹੀਂ ਹੋ ਜੂਗੀ ਇਹਦਾ? ਕੌੜੀ ਕਿਉਂ ਹੋਊਗੀ ਯਾਰ ਬਸ ਕੌੜੀ ਕਿਉਂ ਹੋਊਗੀ ਲਿਆ ਬਸ਼ੇਰਾ ਦੁੱਧ ਲਿਆ ਪਾ ਬਈ ਪਾ ਦੁੱਧ ਪਾ ਸੜਨਾ ਸੀ ਕਿਉਂ ਚਾਚਾ, ਦੇਾਂਗੇ ਇਹ ਕੱਲੀ ਖੰਡ ਨੂੰ ਇਦਾਂ ਪਤਲਾ ਕਰ ਲਿਆ? ਪਾ ਦੇ ਦੁੱਧ ਤਾਂ ਬਣ ਗਿਆ। ਉਹ ਆਈ ਮੈਂ ਕਹਿੰਦਾ ਸਵਾਦ ਆ ਗਿਆ। ਪਾ ਦੇ ਨਹੀਂ ਠੀਕ ਹੈ ਯਾਰ ਛੱਡ ਦੇ ਵਾਹ ਬਈ ਵਾਹ ਰੰਗ ਲਿਆ ਗੱਲ ਆ। ਮੈਂ ਵੀ ਕਹਾਂ ਯਾਰ ਰਬੜੀ ਦੁੱਧ ਦਾ ਦੁੱਧ ਕੜਿਆ ਹੋਇਆ ਹੁੰਦਾ, ਅੱਜ ਪਤਾ ਲੱਗਿਆ ਵੀ ਉਹ ਖੰਡ ਸਾੜ ਕੇ ਬਣਾਇਆ ਹੁੰਦਾ। ਲੈ ਵੀ ਇਹ ਨਵੀਂ ਗੱਲ ਲੱਭ ਗਈ ਚਾਚਾ ਯਾਰ। ਇਹ ਤਾਂ ਨਾ ਵੇਲੇ ਲਿਆ ਨਹੀਂ ਕੁਛ ਨਹੀਂ ਆ ਦੇਖ ਥੱਲੇ ਕੀ ਲੱਗਣਾ। ਇਹ ਤਾਂ ਵੇਲੇ ਕੇ ਵੇਲੇ ਨਾ ਚਾਚਾ ਥੱਲੇ ਨਹੀਂ ਆਪਾਂ ਲੱਗਣ ਦਿੰਦੇ ਹੈ ਚਾਚਾ। ਹਾਂਜੀ ਵੇਲੇ ਕੇ ਵੇਲੇ ਬਣਾਇਆ ਲਿਆ ਬਈ ਦੂਆ ਸੌਦਾ ਲਿਆ ਬਈ ਸ਼ੇਰਾ ਉਹ ਲਿਆ ਦੂਈਆਂ ਆਪਣੀਆਂ ਲੈਚੀਆਂ ਵੀ ਲਿਆ ਤੇ ਗਲਾਸ ਤਾਂ ਲਿਆ 4-5 ਲੈਸ਼ੀਆਂ ਤੇ ਹੋਰ ਕੀ ਚਾਚਾ? ਲੈਚੀਆਂ ਹਰ ਸ਼ਾਈ ਲਿਆ ਨਾ। ਵਾਹ ਬਈ ਵਾਹ ਚਾਚਾ ਇਹ ਮੈਨੂੰ ਇਦਾਂ ਹੀ ਦਿਖਾਈ ਇੱਕ ਵਾਰੀ। ਆ ਗਲਾਸ ਦਿਓ ਜੀ। ਐਵੇਂ ਮੁਸ਼ਕ ਜੀ ਦੇਖਣੀ ਹੈ ਵੀ ਕਿੱਦਾਂ ਦੀ ਗਿਆ। ਗਲਾਸ ਕਰ ਨੇੜੇ ਕਰ ਬਿਸਮਿਲ ਬਸ ਲੈ ਚਾਚਾ ਮਠਿਆਈ ਰੱਖ ਜੇ ਪਰਾਂ ਕਰੂ ਆ ਮਿਲਦੇ ਲੈਚੀਆਂ ਦੋ ਕ ਆ ਦੇਖ ਤਾਂ ਦੁੱਧ ਤਾਂ ਬਣ ਗਿਆ ਹੈ। ਆ ਲੋ ਜੀ ਲੈਚੀਆਂ ਰੱਖੋ। ਲਓ ਜੀ ਲੈਚੀਆਂ ਵੀ ਪੈ ਗਈਆਂ। ਇਹ ਕੀ ਹੈ ਇਹ ਰੱਖ ਯਾਰ ਬਰਫੀ ਕੀ ਕਰਦਾ ਕਿਦਾਂ ਹਿਸਾਬ ਲਾਣਾ ਆ ਜੀ ਚਾਚਾ ਥੋੜੀ ਜਿਹੀ ਕੜੱਤਨ ਜੀ ਆ ਉਹ ਹੋ ਜੂਗਾ ਬਰਫੀ ਬੁਰਫੀ ਪੈਣੀ ਹੈ ਵਿੱਚ ਪੈਣੀ ਹੋ ਜੂ। ਵਨੀਲਾ ਆਹੋ ਉਹਦਾ ਚ ਪਾਊਡਰ ਵੀ ਪੈਣਾ ਤੇ ਮਠਿਆਈ ਵੀ ਪੈਣੀ ਹੈ। ਥੋੜੀ ਜਿਹੀ ਜਿਹੜੀ ਕੜੱਤਣ ਆ ਨਾ ਖੰਡ ਦੀ ਆ ਰਹੀ ਸਾਹ ਆ ਰਿਹਾ ਉਹ ਠੀਕ ਹੋ ਜੂਗੀ। ਆ ਦੇਖਿਓ ਜੀ ਮਾੜਾ ਜਿਹਾ ਪੀ ਕੇ। ਓ ਯਾਰ ਬਾਕੀ ਸਮਾਨ ਉਰਾ ਚੱਕ ਲਿਆ ਕਿਹੜੇ ਰੌਲੇ ਉੱਥੇ ਕਿਉਂ ਜਾਂਦਾ? ਬਾਅਦ ਪੂਰਾ ਲਿਆ ਤੂੰ ਮੇਰੇ ਨੇੜੇ ਕਰ ਚਮਚੀ। ਦੁੱਧ ਚੜ ਗਿਆ ਜੀ? ਨਹੀਂ ਇਹ ਕੁਝ ਥੋੜਾ ਜਿਹਾ ਪੱਕ ਗਿਆ ਵਾ। ਜ਼ਿਆਦਾ ਪੱਕ ਗਿਆ। ਥੋੜਾ ਜਿਹਾ ਕੜੱਤਣ ਤੇ ਆ ਗਿਆ। ਉਹ ਜੇ ਅੱਲਾ ਕਰੇ ਮਠਿਆਈ ਪਾ ਕੇ ਠੀਕ ਨਹੀਂ ਹੋ ਜੂ ਪਾਊਡਰ ਪਾ ਕੇ? ਹੋ ਜਾਏਗਾ ਨਾਲੇ ਗਾੜਾ ਤਾਂ ਹੋ ਜਾਏਗਾ ਲੇਕਿਨ ਉਹਦੇ 'ਚ ਕੁਝ ਜਿਹੜਾ ਇਹ ਨਾ ਨਿਚਲੇ ਲੈਵਲ ਤੇ ਜਿਹੜਾ ਰੱਖਣ ਵਾਲਾ ਹੁੰਦਾ। ਤੁਸੀਂ ਤਕੜੇ ਹੋ ਹਿੰਮਤ ਨਾ ਹਾਰੋ ਦੁੱਧ ਸਹੀ ਬਣੂਗਾ। ਢੇਰੀ ਢਾ ਕੇ ਰਹਿਣਾ। ਕੀ ਹੋਇਆ? ਜ਼ਿਆਦਾ ਪੈ ਗਿਆ। ਨਹੀਂ ਚਾਚਾ ਘੋਲ ਕੇ ਪਾਣਾ ਸੀਗਾ। ਉਹ ਵੇਖ ਲੈਨੇ ਆ ਯਾਰ ਇਸੇ ਲਈ ਅਸੀਂ ਪਾਇਆ ਹੀ ਥੋੜਾ ਜਿਹਾ। ਨਹੀਂ ਜੇ ਸੂਤ ਚਾਚਾ ਆ ਗਿਆ ਠੀਕ ਹੈ ਨਹੀਂ ਤਾਂ ਪਾਸੇ ਭੋਰ ਲਾਂਗੇ। ਓਏ ਹੋਏ ਚਾਚਾ ਇਹ ਵਿੱਚ ਨਹੀਂ ਸੀ ਪਾਣਾ। ਨਹੀਂ। ਡਲੀ ਬਣ ਗਈ। ਆਹ ਡਲੀ ਬਣ ਗਈ ਵੇਖ ਲੈਨੇ ਖੁਰ ਜੂਗਾ। ਕਹਿਣ ਵੀ ਡੈ ਮੈਨੂੰ ਖੋਲ ਕੇ ਪਾ ਲਓ। ਖੋਰ ਲੈਨੇ ਪਾਸੇ ਖੋਰ ਮੈਂ ਕੌਲਾ ਕਾਹਦੇ ਵਾਸਤੇ ਲਿਆਂਦਾ ਸੀ? ਮੈਂ ਤਾਂ ਹੀ ਇਸੇ ਲਈ ਲਿਆਂਦਾ। ਲਿਆਂਦਾ ਸੀ ਯਾਰ ਖੋਰਨ ਨੂੰ। ਲਿਆਂਦਾ ਇਸੇ ਤੇ ਲਿਖਣ ਚਾਚਾ ਕਹਿੰਦਾ ਵੀ ਆ ਵੀ ਤਜਰਬਾ ਤਾਂ ਕਰ ਲਈਏ। ਨਹੀਂ ਹੁਣ ਤਾਂ ਸਾਡੇ ਤਜਰਬੇ ਕਰਨੇ ਆ ਤੂੰ। ਹਾਂ ਤੇ ਹੋਰ ਕੀ ਹੋਣਾ। ਉਹ ਕੱਢਦੇ ਰੋੜੀਆਂ ਆਈਆਂ ਕੱਢ ਚਾਚਾ। ਲੈਨੇ ਕੋਈ ਨਹੀਂ। ਹਾਲੇ ਵੀ ਇਹਨੂੰ ਕਾਰੋ ਤੋਂ ਇਕੱਠਾ ਇਹਦੇ 'ਚ ਪਾਓ ਜੀ ਪਾਣੀ ਇਹਨੂੰ ਖੋਰੀਏ ਜੀ ਲੈ ਜਾ ਆ ਚਮਚੀ ਵੀ ਨਾਲ ਲੈ ਆ ਰੋੜੀਆਂ ਕੱਢਦੇ ਉਹ ਮੈਂ ਕੱਢ ਲੈਨੇ ਇਹ ਪਾਣੀ ਹੈਗਾ। ਇਹ ਪਾਊਡਰ ਆ ਜੀ ਤੁਸੀਂ ਆਈਸਕ੍ਰੀਮ ਵਾਲਾ ਕਹਿ ਕੇ ਲੈ ਲਓ, ਕਸਟਰਡ ਲੈ ਲਓ, ਅਲਾ ਰੋਡ ਲੈ ਲਓ, ਜਿਹੜੀ ਸ਼ਾਪ ਲੱਭੇ ਉੱਥੋਂ ਲੈ ਕੇ ਪਾ ਲਓ। ਬੜਾ ਹੀ ਹੁੰਦਾ ਹੈ ਬਹੁਤ ਹੈ। ਆ ਬੜਾ ਬੜਾ ਬਸ ਰਲ ਜਾਣਾ। ਹੋ ਗਿਆ ਕਿ ਰੰਗ ਕਿੱਡਾ ਸੋਹਣਾ ਬਣ ਗਿਆ ਹੈ। ਚਿੱਟਾ ਸੀ ਇਹ। ਲੈ ਚਾਚਾ ਹਾਂ ਜੀ ਖੋਰਿਆ ਚੰਗੀ ਤਰ੍ਹਾਂ ਖੋਰ ਲੈ ਜੀ। ਬਾ ਠੀਕ ਹੋ ਗਿਆ। ਇਹ ਫੜੀ ਇਹ ਫੜ ਲਈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਹੁਣ ਤਾਂ ਨਹੀਂ ਰੋੜੀ ਹੈਗੀ ਵੇ। ਨਹੀਂ ਹੁਣ ਕਿਉਂ ਬਣੂਗੀ। ਚਾਹ ਪੱਕ ਗਈ ਤਾਂ ਲਾਚੀਆਂ ਵਾਲੀ। ਬਹੁਤਾ ਟਾਈਟ ਹੋ ਗਿਆ। ਚਾਹ ਬਣ ਗਈ ਤਾਂ ਖਲ ਪੂਰੀ। ਲਓ ਜੀ ਹਾਂਜੀ ਪਊਆ। ਉਹ ਮੰਗਦੇ
ਲਿਆਓ ਫਿਰ ਕੱਪ ਲਿਆਓ। ਚਾਹ ਪੀਏ। ਆ ਬਰਫੀ ਉਹਦੇ ਚ ਰੱਖ ਦਿਓ, ਉਹਦੇ ਚ ਹੁਣੇ ਪਾਣਾ ਇਹਦੇ ਚ ਰੱਖ ਕੱਢ ਨਹੀਂ ਦਿਓ। ਨਹੀਂ ਹਜੇ ਨਹੀਂ ਪਾਣਾ, ਥੋੜਾ ਜਿਹਾ ਉਬਾਲਾ ਆ ਲਵੇ। ਇਹ ਇੱਕ ਵਾਰੀ ਪਾਣੀ ਹੋਰ ਪਾ ਕੇ ਇਹਨੂੰ ਧੋ ਲਿਓ, ਸਵਾਰ ਕੇ ਸਾਫ਼ ਹੋ ਜਾਏ ਜਿਹੜਾ। ਅੱਛਾ ਜੀ ਧੋ ਹਾਂ ਉਹ ਟੂਵਲ ਤੇ ਖਾਡੇ ਚ ਚੜਿਆ ਜਾਣਾ ਸਾਰਾ, ਫਿਰ ਲੱਭਦਾ ਰਹੀ ਤੁੱਕ ਮਲੰਗਾ। ਇਹ ਤਾਂ ਦਿਖਾਈ ਚਾਹੀਦੀ ਨਾਲੇ ਨਹੀਂ ਮਿਠਾਈ ਪਾਣੇ ਥੱਲੇ ਲਾ ਕੇ ਮੜ ਜਾ ਸੇਕਾ ਲਵਾ ਕੇ। ਕਿੱਥੇ ਗੱਲ ਖੜੀ? ਬਾ ਗੱਲ ਆ ਦੇਖੋ ਜੀ, ਹੁਣ ਇਨਸ਼ਾਅੱਲਾ ਸਿਰੇ ਪਹੁੰਚ ਗਈ ਆ। ਅੱਛਾ ਆ ਲੱਗੇ ਅਸੀਂ ਇਹਨੂੰ ਹੁਣ ਜੀ ਲਾਣ। ਆ ਦੇਖੋ ਜੀ ਹੁਣ ਸੰਘਣਾ ਹੋ ਗਿਆ ਜੀ ਇਹ ਦੇਖੋ। ਹੁਣ ਇਹਦੇ ਚ ਅਸੀਂ ਪਾਣੀਆਂ ਸੇਵੀਆਂ ਤੇ ਤੁੱਕ ਮਲੰਗਾ ਜੀ। ਅੱਛਾ ਉਹ ਦੋ ਚੀਜ਼ਾਂ ਰਹਿ ਗਈਆਂ, ਉਹ ਦੋ ਚੀਜ਼ਾਂ ਹੁਣ ਅਸੀਂ ਇਹ ਚ ਪਾਵਾਂਗੇ। ਪਾ ਕੇ ਤੇ ਇਹਨੂੰ ਥੱਲੇ ਲਾਣੇ, ਮਾੜੀ ਜੀ ਠੰਡੀ ਹੁੰਦੀ ਆ। ਉਹ ਮਠਿਆਈ ਅਸੀਂ ਉਂਝ ਖਾ ਲਈਏ? ਨਹੀਂ ਨਹੀਂ ਮਠਿਆਈ ਤੇ ਨਾਲ ਹੀ ਇਹਨੇ ਤੁੱਕ ਮਲੰਗਾ ਦੇ ਪੈ ਜਾਣੀ ਨਾ। ਹੁਣ ਹਰ ਸ਼ੈ ਥੱਲੇ ਲਾ ਅੱਛਾ ਕੇ। ਠਾਰ ਕੇ ਪਾਣੀ? ਨਹੀਂ ਠਾਰਨਾ ਵੀ ਨਹੀਂ ਇੰਨਾ, ਬਾਅਦ ਥੱਲੇ ਲਾ ਕੇ ਪਾਣੇ ਤੇ ਇੱਥੇ ਚਲੋ ਲਓ ਜੀ ਚਾਹ ਪੱਕ ਗਈ ਜੀ। ਚਾਹ ਪੱਕ ਗਈ ਜੀ ਕਿ ਹੁਣ ਚਾਹ ਹੀ ਆ ਇਹ। ਆ ਥੋੜਾ ਜਿਹਾ ਗੂੜਾ ਹੋਇਆ ਤਾਂ ਹੈ। ਆ ਵੇਖੋ ਗੂੜਾ ਕੀ ਚੰਗਾ ਭਲਾ ਹੋ ਗਿਆ ਗੂੜਾ। ਹੋਰ ਜਿੱਦਾਂ ਜਿੱਦਾਂ ਠੰਡਾ ਹੋਇਆ ਉਵੇਂ ਸੰਘਣਾ ਹੁੰਦਾ ਜਾਣਾ ਇਹਨੇ। ਬਾਬਾ ਸ਼ੌਂਕੀ ਤੇਰੇ ਬਹਾਨੇ ਨੂੰ ਅੱਜ ਅਸੀਂ ਵੀ ਪੀਵਾਂਗੇ ਰਬੜ ਵਾਲਾ ਦੁੱਧ। ਹਾਂਜੀ ਰੇਵੜੀ ਦੁੱਧ ਕਿਹੜਾ? ਰਬੜੀ ਆ ਦੇਖੋ ਜੀ ਹੁਣ ਅਸੀਂ ਬਰਫੀ ਲੱਗੇ ਜੀ ਪਾਣੇ ਵਿੱਚ। ਅੱਛਾ ਇਹ ਬਰਫੀ ਵੀ ਖੋਰਨੀ ਪੈਣੀ, ਗਰਮ ਗਰਮ ਚ ਖੁਰ ਜੂਗੀ। ਆ ਤੇ ਹਲੇ ਤੱਤਾ ਹੀ ਆ। ਹਾਂ ਤੱਤਾ ਬਹੁਤ ਤੱਤਾ ਹਜੇ ਤਾਂ ਜੀ, ਹਜੇ ਤਾਂ ਜੀ ਲਾਇਆ ਹੋਣਾ, ਹਜੇ ਤਾਂ ਹੱਥ ਨਹੀਂ ਲੱਗਦਾ ਇਹਨੂੰ। ਇਹ ਜਿੰਨੀ ਮਰਜ਼ੀ ਪਾ ਲਈਏ ਜੀ ਬਰਫੀ? ਨਹੀਂ ਨਹੀਂ ਇਹ ਨਹੀਂ ਵੀ ਤੂੰ ਹੁਣ ਕਿਲੋ ਚੱਕ ਕੇ ਪਾ ਦੇਵੇਂ। ਹਾਂ। ਅਸੀਂ ਹੁਣ ਅੱਧ ਪਾ ਬਰਫੀ ਮੰਗਾਈ ਹੈ, 3 ਕਿਲੋ ਦੁੱਧ ਆ ਜੀ ਤੇ ਅੱਧ ਪਾ ਬਰਫੀ ਬੜੀ ਆ ਜੀ। ਇਹ ਖੋਏ ਦਾ ਕੰਮ ਦਿੰਦੀ ਆ ਯਾਰ, ਸਾਰਾ ਹੀ ਕੰਮ ਦਿੰਦੀ ਆ ਇਹ, ਸੰਘਣਾ ਕਰਨ ਦਾ ਵੀ ਦਿੰਦੀ ਆ। ਇਹ ਦੁੱਧ ਦੀ ਬਣੀ ਆ। ਦੁੱਧ ਦੀ? ਹਾਂਜੀ ਕੱਲ ਕਿਸੇ ਦਿਨ ਬਣਾ ਕੇ ਵਿਖਾ ਦੇ ਇਹ ਕਿਹੜਾ ਮਾੜੀ ਸ਼ੈ ਆ ਜੀ। ਅੱਛਾ ਤੁਸੀਂ ਕਹੋ ਬਰਫੀ ਬਣਾ ਦਾਂਗੇ ਐਸੀ ਤੁਸੀਂ ਭੁੱਲ ਜਾਓਗੇ ਵੀ ਬਰਫੀ ਖਾਣਾ। ਇਹ ਜੀ ਕਦੇ ਨਹੀਂ ਖਾਧੀ ਹੋਊ। ਲਓ ਜੀ ਇਹ ਹੁਣ ਅਸੀਂ ਬਰਫੀ ਪਾਤੀ ਹੈ ਜੀ। ਲਓ ਜੀ ਆ ਢੱਕਣ ਫੜ ਲਓ ਜੀ। ਚਾਚੇ ਬੂਟੇ ਨੇ ਜੀ ਇੱਕ ਵਾਰੀ ਹਲੀਮ ਜਿਹਾ ਇਹ ਤਿਆਰ ਕੀਤਾ, ਕਹਿੰਦਾ ਠੰਡਾ ਕਰਕੇ ਲਿਆਓ। ਜਿੱਦਾਂ ਜਿੱਦਾਂ ਠੰਡਾ ਹੋਊਗਾ ਨਾ ਉਦਾਂ ਉਦਾਂ ਗੂੜਾ ਹੋਊਗਾ। ਅੱਜ ਬੱਦਲ ਜਿਹਾ ਹੋਇਆ, ਅੱਜ ਗੰਦਲਾ ਜਿਹਾ, ਅੱਜ ਧੁੱਪ ਪੂਰੀ ਨਹੀਂ ਹੈ ਕਿਉਂ ਕਿਸੇ ਟਾਈਮ ਟੂਬਲ ਮੱਠਾ ਹੋ ਜਾਂਦਾ, ਕਿਸੇ ਟਾਈਮ ਤੇਜ਼ ਹੋ ਜਾਂਦਾ। ਹਾਂ ਧੁੱਪ ਪੂਰੀ ਨਹੀਂ, ਪਾਣੀ ਬਹੁਤ ਠੰਡਾ। ਆ ਦੇਖੋ ਜੀ ਨਸੂੜਾ ਲਾਇਆ ਸੀ ਦੇਸੀ, ਤੇ ਅੱਲਾ ਨੇ ਕਰਿਆ ਹੁਣ ਹੋ ਹੀ ਪਿਆ। ਅਗਲੇ ਸਾਲ ਇਹਨੇ ਫਲ ਚੱਕ ਲੈਣਾ ਘਰ ਦੇ ਨਸੂੜੇ। ਜਿੱਦਾਂ ਹੀ ਧੁੱਪ ਤੇਜ਼ ਹੋਣੀ ਹੈ ਨਾ ਜੀ, ਉਦਾਂ ਹੀ ਨਾਲ ਭਰ ਕੇ ਚੱਲ ਪੈਣੀ। ਨਹੀਂ ਨਹੀਂ ਇਹ 'ਚ ਪਾਣੀ ਨਹੀਂ ਪੈਂਦਾ, ਹੁਣ ਠੰਡਾ ਹੋ ਜਾਣਾ। ਅਟਾਲੀ ਅੱਲਾ ਕਰੇ ਹੋ ਰਹੀ ਆ, ਅਟਾਲੀ ਨੇ ਪੂਰੀ ਛਾਂ ਕਰ ਜਾਣੀ ਹੈ ਜੀ ਇਹਦੇ ਤੇ, ਖਾਡੇ ਤੇ। ਹੋਰ ਠੰਡਾ ਹੋਇਆ ਪਿਆ। ਹਾਂ ਹੋਰ ਠੰਡਾ ਹੋ ਜੂ, ਨਾਲੇ ਨਹਾਇਆ ਕਰਾਂਗੇ ਸ਼ਾਮ। ਆਵਲਾ ਤਾਂ ਲਸੂੜੇ ਨੇ ਛਾਂ ਕਰ ਦੇਣੀ। ਬੜਾ ਰੁੱਖ ਬਣਦਾ ਜੀ ਲਸੂੜੇ ਦਾ। ਲੈ ਦੇਖ ਲਾ ਜੀ ਪਾਣੀ ਫਿਰ ਵਧਾ ਗਿਆ। ਉਹ ਚਲੋ ਬਈ ਸ਼ੇਰੋ ਉੱਠੋ ਬਈ, ਚਲੋ ਲੈ ਚਲੋ ਉਹਨੂੰ ਬਰਫ਼ ਮੰਗਾਓ। ਲਿਆਂਦੀ ਨਹੀਂ ਬਰਫ਼? ਬਰਫ਼ ਲਿਆਓ। ਲਿਆ ਬਈ ਨਾ ਕਿ ਬਰਫ਼ ਹੁਣ ਲੈਣ ਜਾਣਾ ਅਜੇ ਹੁਣ ਘਰੋਂ? ਘਰੋਂ ਆ ਜਾਣੇ। ਘਰੋਂ ਲਿਆਣੀ ਕਿ ਅੱਡੇ ਤੋਂ? ਦੋ ਕੌਲੇ ਰਹਿ ਗਏ। ਹਾਂ 2 ਕੌਲੇ ਲਿਆ, 2 ਕੌਲੇ ਬੜੇ ਆ। ਅੱਛਾ ਦੇਖ ਤਾਂ ਠੰਡਾ ਹੋਇਆ। ਠੰਡਾ ਹੋ ਗਿਆ, ਹੋ ਗਿਆ ਹੋ ਗਿਆ ਠੰਡਾ ਹੋ ਗਿਆ। ਚਲੋ ਜੀ ਚਲੋ ਜੀ ਆ ਜਾਓ ਜੀ। ਬੰਦ ਕਰ ਦੇ ਟੂਬਲ। ਮੰਗ ਕਰਦੇ ਇਹਨੂੰ ਹੁਣ ਨਾ, ਉਹ ਐਡੀ ਮੋਟਰ ਹੀ ਨਾ ਲੈ ਯਾਰ, ਚੀਜ਼ ਮਾੜੀ ਬਣਾਈ ਆ ਕਿਤੇ। ਇਹ ਜੇ ਹੋਰ ਪਾਇਆ ਕੀ ਆ, ਦੁੱਧ ਹੀ ਆ। ਹਾਂ ਦੁੱਧ ਪਾਇਆ, ਬਰਫੀ ਪਾਈ ਆ ਇਹਦੇ ਚ ਯਾਰ, ਕੀ ਬਾਤ ਆ। ਹੁਣ ਮੈਂ ਤਾਂ ਕਹਿੰਦਾ ਦੋਵੇਂ ਜਣੇ ਲੈ ਕੇ ਆਣ ਨੂੰ ਐਨੂੰ ਨਿਕਲ ਨਿਕਲ ਦੂਏ ਵੇਖਦੇ ਰਹਿ। ਉਹ ਜਾਮਣ ਥੱਲੇ ਬੈਠੇ ਰਹਿਣ, ਡੀਕਦੇ ਰਹਿਣ ਕਿੱਧਰ ਗਏ। ਚਲੋ ਜੀ ਆਓ ਜੀ, ਚਲੀਏ ਜੀ ਹੁਣ ਉੱਥੇ ਚਲੀਏ। ਠੀਕ ਹੋ ਗਿਆ ਜੀ। ਲਓ ਜੀ ਠੰਡਾ ਹੋ ਗਿਆ ਪਾਣੀ, ਠੰਡਾ ਟੂਬਲ ਦਾ ਸੀ। ਤੇ ਅੱਜ ਨਾ ਪੂਰੀ ਧੁੱਪ ਨਹੀਂ ਹੈ, ਜਿਹੜਾ ਤੁਹਾਨੂੰ ਪਤਾ ਮੌਸਮ ਗੰਦਲਾ ਜਿਹਾ ਨਾ, ਤੇ ਥੋੜਾ ਪਾਣੀ ਕੱਢ ਰਿਹਾ ਸੀ। ਪਲੇਟਾਂ ਦਾ ਮੂੰਹ ਅਸੀਂ ਮੋੜਿਆ ਤੇ ਪਾਣੀ ਫਿਰ ਤੇਜ਼ ਹੋਇਆ। ਕਿੱਥੇ ਰੱਖਾਂ ਜੀ? ਕਿਧਰੇ ਰੱਖ ਲਓ। ਕਰਨਾ ਕੀ ਹੈ ਜੀ? ਬਸ ਹੁਣ ਇਹਦੇ ਵਿੱਚ ਜੀ ਸਮਾਨ ਪਾਣਾ ਆਪਾਂ, ਇਹਦੇ ਉੱਤੇ ਰੱਖ ਲੈ। ਇਹਦੇ ਉੱਤੇ ਰੱਖ ਲਾ। ਇਹਦੇ ਉੱਤੇ ਬਰਫ਼ ਪਾ ਲਈਏ। ਇੱਥੇ ਆ ਜਾ ਚਾਚਾ। ਬਰਫ਼ ਪਾ ਕੇ ਜੀ ਹੋਰ ਥੋੜਾ ਜਿਹਾ ਠੰਡਾ ਹੋ ਜਾਂਦਾ, ਤੇ ਠੰਡਾ ਕਰਕੇ ਫਿਰ ਤੋਕਮ ਲੰਗਾ ਪਾਵਾਂਗੇ ਜੀ, ਸੇਵੀਆਂ ਪਾਵਾਂਗੇ। ਨਹੀਂ ਉਹਦੇ ਚ ਪਾਣੀ ਪੂਣੀ ਕੋਈ ਨਹੀਂ ਪਾਣਾ। ਨਹੀਂ ਪਾਣੀ ਕਾਹਦੇ ਵਾਸਤੇ ਪਾਣਾ? ਬਰਫ਼ ਪੈਣੀ। ਸਿਰਫ ਬਰਫ਼ ਪੈਣੀ ਆ। ਇਹ ਤਾਂ ਗਲਾਸੀ ਆਣੀ।
ਚਲੋ ਚੱਖਣਾ ਹੀ ਆਪਾਂ ਯਾਰ ਉਹ ਗਲਾਸ ਤਾਂ ਆਪਣਾ ਤਾਂ ਹੈ ਹੀ ਨਹੀਂ, ਇਹ ਤਾਂ ਬਾਬੇ ਸ਼ੌਂਕੀ ਦਾ, ਉਹਨੇ ਪੀਣਾ। ਨਹੀਂ ਨਹੀਂ ਤੇਰਾ ਵੀ ਆ ਪੁੱਤ ਨੇ। ਚਲੋ ਬਾਈ ਤੂੰ ਵੀ ਲੈ ਲਵੀਂ ਹੋਰ ਦਾ ਪੋਤਾ ਬਰਫ਼ ਪੈ ਅਸੀਂ ਕਪੋਤਾ, ਨਹੀਂ ਤੁਸੀਂ ਪੋਤੀ ਆ, ਪਰ ਹੁਣ ਗੱਲ ਸੁਣੋ ਮੇਰੀ। ਰਾਜੀ ਉਹ ਪੋਤਾ ਅਸੀਂ ਅਸੀਂ ਕਪੋਤਾ। ਕਪੋਤ ਹੋ ਗਿਆ ਅੱਜ ਇੱਕ ਅੱਧੇ ਦਾ ਬਹੁਤਾ ਉਹ ਹੁੰਦਾ ਹੁਣ ਸਾਰਿਆਂ ਨਾਲ ਜੇ ਇਦਾਂ ਕਰੀਏ ਤੇ ਬਾਬੇ ਹੁਰੀ ਵਿਹਲੇ ਆ। ਤੇ ਉਹ ਵਿਹਲੇ ਆ ਜੇ ਪੁੱਤਾਂ ਨੂੰ ਦੇਖੀ ਜਾਈਏ 5 ਸਾਲ ਦੇ ਪੁੱਤ ਉਹ ਗਿਆ ਨਾ ਕਿਸੇ ਦੀ ਸ਼ਾਦੀ ਤੇ ਨਿਉਂਦਰਾ ਸ਼ਿਉਂਦਰਾ ਹੈ ਕੋਈ ਨਹੀਂ ਸੀ, ਬੁੱਝ ਜੋ ਜੇਬ ਸੀ ਖਾਲੀ। ਇਧਰੋਂ ਰੋਟੀ ਖਾ ਕੇ ਜਨਾਬ ਜਦੋਂ ਨਾਸ਼ਤਾ ਮਾਜਾ ਕਰਕੇ ਜਦੋਂ ਰੱਜ ਕੇ ਨਿਕਲਿਆ ਨਾ ਤੇ ਜਾਣ ਕੇ ਉਹਨਾਂ ਦੇ ਜਿਹੜਾ ਛਪਰਾ ਜਿਹਾ ਸੀਗਾ ਉਹ ਫੜ ਕੇ ਉਹਨੂੰ ਹਿਲਾਇਆ, ਬਾਹਰ ਖੜੇ ਨੇ ਹਾਲਾਤ, ਉਹ ਜੋ ਪੱਤੇ ਜਿਹੇ ਡਿੱਗੇ ਤੇ ਉਹਨੇ ਕਿਹਾ ਉਹ ਕਿਹੜਾ ਹੈ? ਉਹਨਾਂ ਕਿਹਾ ਇਹਦਾ ਮਤਲਬ ਹੈ ਕਿ ਅੱਜ ਅਸੀਂ ਕਿਹੜੇ ਹੋ ਗਏ। ਉਹਨੇ ਕਿਹਾ ਮੁੜ ਕਿਹੜਾ ਤੇ ਕਿਹੜਾ ਹੀ ਸਹੀ, ਉਹ ਜਾਂਦੇ ਪੈ ਲੜ ਕੇ ਜਨਾਬ ਨਿਉਂਦਰੇ ਤੋਂ ਵੀ ਬਚ ਗਿਆ ਤੇ ਰੋਟੀ ਪਾਣੀ ਵੀ ਰੱਜ ਕੇ ਖਾ ਗਿਆ। ਇਹਨਾਂ ਦਾ ਉਹ ਹਿਸਾਬ ਵੀ ਹੁਣ ਉਹ ਪੁੱਤ ਹੋ ਗਿਆ ਤੇ ਇੱਕ ਪੁੱਤ ਹੋ ਗਏ ਸਾਰੇ ਪੁੱਤ। ਪੁੱਤ ਨਹੀਂ ਹੁਣ ਜਦੋਂ ਸੱਤਾ ਪੁੱਤਾਂ ਨਾਲ ਪੂਰਾ ਨਹੀਂ ਆਇਆ ਜਾਣਾ, ਇੱਕ ਦਿਨ ਤੇ ਬੰਦਾ ਰਾਜੀ ਕਰ ਲੈਂਦਾ। ਨਹੀਂ ਇਹ ਗਲਾਸੀ ਸਾਰਿਆਂ ਨੂੰ ਦੇਣੀ ਪੈਣੀ। ਸਾਰਿਆਂ ਨੂੰ ਠੀਕ ਆ ਦੇਣੀ ਜੀ, ਦੇ ਪੈਣੀ ਦਿਆਂਗੇ। ਹਾਂ ਤੇਰੇ ਵਾਸਤੇ ਬਚੇ ਜਾਂ ਨਾ ਬਚੇ, ਨਾ ਬਚੇ ਜੀ, ਫਿਰ ਕਿਹੜਾ ਰੋਜ਼ ਔਲਾਦ ਹੀ ਰਾਜੀ ਕਰਨੀ ਹੈ। ਇਹ ਤਾਂ ਬਹੁਤ ਆ ਜੀ। ਬਹੁਤ ਆ ਬਰਫਾਂ ਪੈਣੀਆਂ ਵੱਧ ਜਾਣਾ ਹਾਂ। ਤੇ ਤੁਸੀਂ ਝਟਕ ਬਟਨ ਦੱਬੋ ਤੇ ਬਰਫ ਆ ਜਾਂਦੀ ਹੈ। ਹਾਂਜੀ। ਪਾ ਲੈਣੇ ਹਰਸ਼। ਬਰਫ ਪਹੁੰਚ ਗਈ ਹੈ ਜੀ। ਇਹ ਬਰੀਕ ਕਰਕੇ ਪਾਣੀ ਹੈ ਜੀ। ਨਹੀਂ ਇੰਨੀ ਬਰੀਕ ਦੀ ਵੀ ਲੋੜ ਨਹੀਂ, ਆਪੇ ਖੁਰ ਜਾਣੀ ਆ ਪਾਣੀ 'ਚ। ਆਪਾਂ ਕਿਹੜਾ ਬਰੀਕ ਕਰਕੇ ਹੀ ਪਾਉਂਦੇ ਆ, ਡਲੀ ਵੀ ਪਾ ਦਈਏ ਤੇ ਖੁਰ ਜਾਂਦੀ ਵਿੱਚ, ਉਹ ਕੋਈ ਰੌਲਾ ਨਹੀਂ ਹੈ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲਿਆ ਔਰ ਡਲੀ ਦਿਓ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਨਹੀਂ ਕੁਝ ਵੀ ਨਹੀਂ। ਬਸ ਉਹ ਬਾਚਾ ਮੇਰੀ ਗੱਲ ਤਾਂ ਸੁਣ ਇੱਕ ਵਾਰੀ, ਇਹਨੇ ਸਾਰੀ ਖੇਡ ਬਰਫ ਦੀ ਆ। ਨਹੀਂ ਹੈ ਤਾਂ ਬਰਫ਼ ਦੀ, ਹਾਂ। ਪਰ ਬਸ ਹੁਣ ਕਿ ਇੰਨੀ ਵੀ ਨਾ ਹੋ ਜਾਏ। ਉਹ ਮਸ਼ੀਨਾਂ ਦੇ ਵਿੱਚ ਪਾਉਂਦੇ ਆ ਇਹਨੂੰ ਠੰਡਾ ਕਰਨ ਵਾਸਤੇ, ਮਸ਼ੀਨਾਂ ਹੁੰਦੀਆਂ ਅੱਛਾ ਆਪਣੇ ਕੋਲ ਕਿਹੜਾ ਨਹੀਂ, ਮਸ਼ੀਨ ਆ? ਮਸ਼ੀਨ ਤਾਂ ਕੋਈ ਨਹੀਂ, ਪਰ ਚਲੋ ਠੀਕ ਆ, ਜਦੋਂ ਠੰਡਾ ਹੋ ਗਿਆ ਕੱਢ ਲਾਂਗੇ ਵਿੱਚੋਂ। ਹੁੰਦਾ ਵੀ ਤਾਂ ਮਣਾ ਦੇ ਹਿਸਾਬ ਨਾਲ ਆ। ਯਾਰ ਕੋਈ ਗੱਲ ਨਹੀਂ, ਕੱਢ ਲਾਂਗੇ ਜਦੋਂ ਆਪਣੇ ਹਿਸਾਬ 'ਚ ਹੋ ਜਾਏ ਨਾ ਤੇ ਕੱਢ ਲਾਂਗੇ ਵਾਧੂ, ਕੋਈ ਨਹੀਂ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਲਓ ਜੀ ਸੇਮੀਆਂ ਪੈ ਰਹੀਆਂ ਜੀ। ਵਾਹ ਬਾਈ ਵਾਹ। ਬਾਲਟੀ ਵੀ ਮੇਰਾ ਥੱਲੋਂ ਖਾਲੀ ਆ, ਸੁੱਟ ਨਾ ਲਿਓ। ਨਹੀਂ ਕੁਛ ਨਹੀਂ। ਅੱਜ ਕੰਮ ਵਾਧੂ ਹੋਇਆ ਬਾਈ, ਦੇਖਣ 'ਚ ਬਣਿਆ ਰਬੜੀ ਦੁੱਧ ਪੂਰਾ। ਚਾਚੀ ਹਾਂਜੀ ਤੁੱਕ ਮਲੰਗਾ ਸੁੱਕ ਮਲੰਗਾ ਵੇਖ ਮੇਰੇ ਕੋਲ ਪਈ ਹੈ, ਉਹ ਵੀ ਪਾਣੇ ਸੇਵੀਆਂ ਤਾਂ ਪਾ ਲਈਏ। ਚਾਚਾ ਬੂਟਾ ਹਾਂਜੀ ਉਹ ਫਲੂਦਾ ਵੀ ਬਣਾ ਲੈਂਦਾ। ਹਾਂ ਫਲੂਦਾ ਵੀ ਬਣਾ ਲੈਣਾ। ਉਹ ਵੀ ਬਣਾ ਫਲੂਦਾ ਵੀ ਇਹੀ ਉਹ 'ਚ ਦੁੱਧ ਪੈਂਦਾ ਜੀ, ਉਹ 'ਚ ਖੋਇਆ ਹੁੰਦਾ। ਬਸ ਉੱਤੋਂ ਲਾ ਲਓ ਜੀ, ਬਾਕੀ ਬਸ ਪਾ ਠੀਕ ਆ, ਉਹ ਲਾ ਲਿਆ। ਪਾ ਦਿਓ ਜੀ, ਪਾ ਦਿਓ ਇਦਾਂ ਹੀ। ਸਾਰਾ ਪਾ ਦਈਏ? ਹੋਰ ਸਾਰਾ ਕਿਤੇ ਬਹੁਤਾ ਹੈ, ਪਾ ਦਿਓ ਜੀ। ਇਹ ਕਿਹੜਾ ਬਹੁਤਾ ਹੈ ਤਾਂ ਵਾਵਾ ਹੀ ਬਣ ਗਿਆ। ਚਲੋ ਜੀ, ਲਓ ਜੀ। ਆ ਤੁੱਕ ਮਲੰਗੇ ਦੀ ਮੌਜ ਆ ਜੀ, ਕੋਈ ਕੀੜੇ ਪਤੰਗੇ ਦਾ ਵੀ ਪਤਾ ਨਹੀਂ ਲੱਗਦਾ। ਨਹੀਂ ਆ ਕੰਮ ਵਾਧੂ ਹੋ ਗਿਆ। ਪਾ ਜੀ, ਫੁੱਲ ਹੋ ਗਿਆ, ਹੁਣ ਵਿੱਚੋਂ ਕੱਢ ਲੈਣੇ ਆ। ਨਾਲੇ ਹੁਣ ਇਸ ਤੋਂ ਜ਼ਿਆਦਾ ਠੰਡਾ ਮੇਰੇ ਕੋਲ ਪੀ ਵੀ ਨਹੀਂ ਸਕਦਾ। ਨਹੀਂ ਹਲਾਈ ਜਾਓ ਜੀ, ਠੰਡਾ ਕਰੋ। ਬਾਬਾ ਸ਼ੌਂਕੀ ਨੂੰ ਦਿੰਦੇ ਆ ਸ਼ੌਂਕੀ ਨੂੰ ਜੀ। ਦਿਓ ਜੀ, ਚੈੱਕ ਕਰੋ ਜੀ। ਜੀ ਬਿਸਮਿਲ੍ਲਾ ਜੀ। ਪੀ ਗਲਾਸ ਫੜੋ ਜੀ। ਲਓ ਜੀ। ਨਹੀਂ ਇਹ ਹੁਣ ਹੋ ਗਿਆ ਬੜਾ ਠੀਕ ਹੈ। ਬੱਲਾ ਕੀ ਬਾਤ ਹੈ ਜਨਾਬ। ਹਾਂ ਆਹਾ ਬਹੁਤ ਆਲਾ ਜੀ। ਬਣਾਉਣ ਵਾਲੇ ਦੀ ਅੱਲਾ ਖੈਰ ਕਰੇ, ਤੰਦਰੁਸਤੀ ਰੱਖੇ, ਸਾਡੀ ਮਨਸ਼ਾ ਪੂਰੀ ਹੋ ਗਈ ਜੀ। ਜੋ ਸਾਡਾ ਦਿਲ ਕਰਦਾ ਸੀ ਅੱਜ ਖਾਣ ਪੀਣ ਨੂੰ ਸਾਨੂੰ ਮਿਲ ਗਿਆ ਜੀ। ਤੁਸੀਂ ਖੁਸ਼ ਹੋ ਕੇ ਹੁਣ ਕੀ ਦੇ ਰਹੇ ਰਣ ਆ? ਸਾਹਿਬ ਪੀਓ। ਹਾਂਜੀ ਖੁਸ਼ ਹੋ ਕੇ ਕੀ ਦੇਵੋਗੇ ਜੀ? ਅਸੀਂ ਦੇਵਾਂਗੇ ਦੁਆ ਜੀ। ਧੱਕੇ। ਅੱਲਾਹ ਤਾਲਾ ਦੀ ਜ਼ਿੰਦਗੀ ਰੱਖੇ ਬਹੁਤ ਲੰਮੀ ਜੀ। ਤੇ ਦੂਸਰੇ ਨੰਬਰ ਤੇ ਇੱਕ ਦਿਨ ਡਿਮਾਂਡ ਆ ਜੀ, ਅਸੀਂ ਉਹਦੇ ਮਗਰ ਲੱਗੇ ਹੋਏ, ਉਹ ਵੀ ਇਨਸ਼ਾਅੱਲਾ ਪੂਰੀ ਕਰਾਂਗੇ ਜੀ। ਲੈ ਲੈ। ਕੋਸ਼ਿਸ਼ ਕਰਾਂਗੇ। ਆਮੀਨ ਆਮੀਨ ਜੀ। ਅੱਲਾ ਜ਼ਿੰਦਗੀ ਦੇਵੇ ਚਾਚੇ ਬੂਟੇ ਨੂੰ। ਮੈਂ ਬਹਿ ਜਾ ਜੀ ਇੱਥੇ। ਬਹੁਤ ਹਾਂਜੀ ਹਾਂਜੀ। ਉਹਨੂੰ ਵੀ ਦਿਓ ਤੇ ਸਾਨੂੰ ਵੀ ਦਿਓ ਜੀ। ਹੁਣ ਕੜਤਨ ਹੈ ਨਹੀਂ ਜ਼ਬਰਦਸਤ ਹੈ ਜੀ। ਨਹੀਂ ਜੀ ਕੋਈ ਕੀ ਬਾਤ ਨਹੀਂ।
ਅੱਛਾ ਵਾ ਠੀਕ ਹੈ। ਲਓ ਜੀ ਰਸਾ ਪੀਓ, ਪੀ ਕੇ ਦੱਸੋ। ਸਾਰਿਆਂ ਨੂੰ ਦਿੰਨੇ ਜੀ, ਸਾਰਿਆਂ ਨੂੰ ਦਿਆਂਗੇ। ਇਹ ਬਹੁਤ ਆ, ਮਾਲ ਨਹੀਂ ਮੁੱਕਦਾ। ਇਹ ਉਹੀ ਦੁੱਧ ਆ ਜੀ। ਉਹ ਖੰਡ ਵਾਲੀ ਕੜੱਤਣ ਹੈ, ਪਰ ਉਹ ਕੜੱਤਣ ਲੁਕ ਜਾਂਦੀ ਹੈ ਜਦੋਂ ਬੰਦਾ ਘੁੱਟ ਭਰਦਾ ਨਾ ਵਿੱਚ। ਹਾਂ ਸਵਾਦ ਆ ਵਿੱਚ ਵੱਖਰੀ ਵੱਖਰੀ ਛਾਵਾਂ ਦੇ। ਆ ਲੈ ਵੇ ਪੀਓ। ਲਓ ਪੁੱਤ ਲਓ ਗਲਾਸ ਪੇ। ਲਓ ਲਓ ਲਓ। ਉਸਮਾਨ ਸਾਹਿਬ ਨੂੰ ਦਿਓ ਨਾ ਜੀ। ਹਾਂਜੀ ਹਾਂਜੀ, ਉਸਮਾਨ ਸਾਹਿਬ ਇੱਕ ਵਾਰੀ ਮੈਂ ਕਿਹਾ ਵੀ ਤੇ ਉਹ ਜਦੋਂ ਬੰਦਾ ਘੁੱਟ ਭਰਦਾ ਨਾ ਜੀ, ਵਿੱਚ ਵੱਖਰੀ ਵੱਖਰੀ ਛਾਵਾਂ ਦੇ ਸਵਾਦ ਆ ਤੇ ਉਹ ਕੜੱਤਣ ਲੁਕ ਜਾਂਦੀ। ਹਾਂਜੀ ਉਸਮਾਨ ਸਾਹਿਬ ਨੂੰ ਦਿਓ ਜੀ। ਬਹੁਤ ਸਵਾਦ ਆਇਆ ਜੀ। ਜੂੰਦੇ ਵਾਸਤੇ ਰਹੋ ਜੀ, ਬਸ ਐਵੇਂ ਦਿਲ ਪਸ਼ੋਰੀ ਵਾਸਤੇ। ਮੈਂ ਕਿਹਾ ਵੀ ਚਲੋ ਬੈਠੇ ਆ। ਰਾਣਾ ਸਾਹਿਬ ਚੰਗਾ ਲੱਗਿਆ ਜੀ ਜਿਹੜਾ ਨਹੀਂ ਬੜਾ ਜ਼ਬਰਦਸਤ, ਬਹੁਤ ਅੱਛਾ ਮਜ਼ੇਦਾਰ ਕੰਮ ਆ। ਪਰ ਨਾਲੇ ਇਹ ਹੈ ਨਾ ਕਿ ਦੁੱਧ ਦਾ ਘਰ ਦਾ ਵਾ ਤੇ ਹਾਂਜੀ ਉਹਦੇ ਕਰਕੇ ਟੇਸਟ ਜਿਹੜਾ ਵਾ ਨਾ ਹਾਂਜੀ ਬਾਜ਼ਾਰ ਵਾਲੇ ਟੇਸਟ ਤੋਂ। ਹਾਂਜੀ ਉਸਮਾਨ ਸਾਹਿਬ ਸਹੀ ਹਾਂ, ਬਹੁਤ ਪਸੰਦ ਆਇਆ ਜੀ। ਬੜਾ ਸਵਾਦ ਆਇਆ ਜੀ ਰਬੜੀ ਦੁੱਧ ਪੀ ਕੇ। ਤੇ ਘਰ ਦਾ ਦੁੱਧ ਸੀ ਤੇ ਬੜਾ ਸਵਾਦ ਆਇਆ। ਹਰ ਸ਼ੈ ਆਪ ਦੀ ਅੱਖਾਂ ਦੇ ਸਾਹਮਣੇ, ਆਪ ਦੇ ਹੱਥੀ ਪਾਈ ਤੇ ਦਿਲ ਪਸ਼ੌਰੀ ਹੋ ਗਈ। ਤੁਹਾਨੂੰ ਪਤਾ ਵੀ ਜਾਮਣਾ ਦਾ ਹੁਣ ਮੌਸਮ ਆਉਣ ਵਾਲਾ। ਜਾਮਣਾ ਹੁਣ ਅੱਧ ਪਚੱਦੀਆਂ ਤਿਆਰ ਹੋ ਗਈਆਂ। ਜਿਹੜੇ ਬੰਦੇ ਪਿੰਡਾਂ ਤੋਂ ਦੂਰ ਆ, ਜਿਹੜੇ ਜਾਮਣਾ ਦੇ ਸ਼ੌਕੀਨ ਆ, ਤੇ ਉਹ ਬਸ ਪਹੁੰਚਣ ਵਾਲੀ ਗੱਲ ਕਰੋ। ਹੌਲੀ ਹੌਲੀ ਲਾਗੇ ਆ ਜਾਓ ਆਪ ਦੇ ਪਿੰਡਾਂ ਦੇ, ਆਪ ਦੀਆਂ ਜਾਮਣਾ ਦੇ, ਤੇ ਜਾਮਣਾ ਆਪਣੇ ਹੱਥੀਂ ਤੋੜ ਕੇ ਖਾਓ। ਦੁਆਵਾਂ 'ਚ ਯਾਦ ਰੱਖਿਓ ਜੀ। ਤੇ ਇੱਥੇ ਸਾਡੀ ਫਿਲਮ ਮੁੱਕ ਗਈ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਰਾਣਾ ਸਾਹਿਬ ਦੇ, ਬਾਬਾ ਸ਼ੌਂਕੀ, ਚਾਚਾ ਬੂਟਾ ਖਸੂਸੀ ਤੌਰ ਤੇ ਜਿਹਨੇ ਹੱਥਾਂ ਨਾਲ ਬਣਾ ਕੇ ਖਵਾਇਆ, ਉਸਮਾਨ ਸਾਹਿਬ ਆ, ਪਰਵੇਜ਼, ਖਾਲਦ ਸਾਹਿਬ, ਸਾਰੇ ਰੌਣਕ ਲੱਗੀ ਰਹੀ। ਦੁਪਹਿਰਾ ਕੱਟਿਆ ਗਿਆ। ਤੁਹਾਨੂੰ ਦੱਸਿਆ ਨਾ ਵੀ ਦੁਪਹਿਰਾ ਰਾਤ ਵਰਗਾ ਹੁੰਦਾ, ਵੀ ਬਜਾਏ ਮੋਬਾਈਲ ਤੇ ਖਪਣ ਤੋਂ ਤੁਸੀਂ ਕੋ ਰਲ ਕੇ ਬੈਠੋ। ਚਲੋ ਇਸੇ ਬਹਾਨੇ ਨਾਲ ਦਿਲ ਪਛੋਰੀ ਗੱਲਾਂ ਬਾਤਾਂ ਹੁੰਦੀਆਂ, ਦੁੱਖ ਸੁੱਖ ਹੁੰਦੇ, ਇੱਕ ਦੂਏ ਦਾ ਹਾਲ ਪੁੱਛਦਾ ਬੰਦਾ, ਤੇ ਨਾਲ ਆਪਣਾ ਕੁਛ ਆ ਖਾ ਪਕਾ ਲਈ। ਤੇ ਰੱਬ ਤੁਹਾਨੂੰ ਜਿੱਥੇ ਰੱਖੇ ਤੰਦਰੁਸਤ ਰੱਖੇ ਜੀ, ਸੁਖੀ ਰਹੋ। ਬੜੀ ਮਿਹਰਬਾਨੀ ਜੀ। ਦੱਬ ਲਓ ਬਟਨ। ਜਿਉਂਦੇ ਵਾਸਤੇ। ਅੱਲਾਹ ਹਾਫਿਜ਼।